ਜਿਹੜੀ ਕਸ਼ਮੀਰ ਫਾਈਲਸ ਫਿਲਮ ਸੀਗੀ, ਇਹਦੇ ਵਿੱਚ ਫਿਲਮ ਬਣਾਉਣ ਵਾਲਿਆਂ ਨੇ ਫਿਰਕੂ ਨਜ਼ਰੀਏ ਤੋਂ ਕਸ਼ਮੀਰ ਦੇ ਪੰਡਤਾਂ ਦੇ ਦੁੱਖ ਦਰਦ ਕੁਛ ਇਸ ਤਰੀਕੇ ਨਾਲ ਫਿਲਮਾਏ ਸੀਗੇ ਕਿ ਜਿਹੜੇ ਕਸ਼ਮੀਰ ਦੇ ਵਿੱਚ ਮੁਸਲਮਾਨ ਨੇ ਜਾਂ ਹੋਰ ਲੋਕ ਨੇ, ਉਹਨਾਂ ਨੇ ਤਾਂ ਇਹ ਤੇ ਇਤਰਾਜ਼ ਕਰਨਾ ਹੀ ਸੀ। ਬਹੁਤ ਸਾਰੇ ਪੰਡਤਾਂ ਨੇ ਵੀ ਉਦੋਂ ਇਤਰਾਜ਼ ਕੀਤਾ ਸੀ ਕਸ਼ਮੀਰ ਦਿਆਂ ਨੇ। ਜਦੋਂ ਇਹ ਫਿਲਮ ਆਈ ਕਸ਼ਮੀਰ ਫਾਈਲਸ, ਤਾਂ ਇਹਦਾ ਉਦੋਂ ਹੀ ਬੜਾ ਰੌਲਾ ਰੱਪਾ ਪਿਆ, ਬਹੁਤ ਵਿਰੋਧ ਹੋਇਆ ਸੀਗਾ। ਇਹ ਤਾਂ ਹੋ ਗਿਆ ਕਿ ਫਿਲਮ ਬਣਾਉਣ ਵਾਲਿਆਂ ਨੂੰ ਪੈਸੇ ਵਾਹਵਾ ਬਣ ਗਏ ਹੋਣਗੇ, ਕਿਉਂਕਿ ਉਹਨਾਂ ਦਾ ਕਈ ਥਾਵਾਂ ਦੇ ਉੱਤੇ ਸੂਬਿਆਂ ਦੇ ਵਿੱਚ ਫਿਲਮ ਦਾ ਟੈਕਸ ਜਿਹਾ ਵੀ ਮਾਫ ਕਰਤਾ ਸੀਗਾ। ਇਹ ਵੀ ਹੋ ਗਿਆ ਹੋਣਾ ਵੀ ਫਿਲਮ ਦੀ ਜਿਹੜੀ ਆ ਲੋਕਾਂ 'ਚ ਪਬਲਿਸਿਟੀ ਪ੍ਰਚਾਰ ਵੱਧ ਗਿਆ, ਪਰ ਉਹਦੇ ਨਾਲ ਜਿਹੜੀ ਹਕੀਕਤ ਆ ਫਿਲਮ ਦੇ ਬਾਰੇ ਉਹ ਤਾਂ ਬਦਲ ਨਹੀਂ ਸੀ ਜਾਣੀ। ਜਿਹੜਾ ਫਿਲਮਾਂ ਦੇ ਬਾਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਊਰੀ ਦਾ ਮੁਖੀ ਆ, ਉਹਨੇ ਕਿਹਾ ਵੀ ਇਹ ਫਿਲਮ ਅਸ਼ਲੀਲ ਹੈ ਤੇ ਇਹ ਤਾਂ ਪ੍ਰਾਪੇਗੰਡੇ ਲਈ ਫਿਲਮ ਬਣਾਈ ਗਈ ਹੈ। ਜਿਹੜਾ ਨਦਾਬ ਲੈਪੜ ਆ, ਉਹਨੇ ਇਸ ਫਿਲਮ ਦੇ ਬਾਰੇ ਜੋ ਆਪਦੀ ਰਾਏ ਦਿੱਤੀ ਹੈ, ਜੋ ਆਪਦਾ ਫੈਸਲਾ ਸੁਣਾਇਆ, ਉਹਨੇ ਇੱਕ ਵਾਰ ਭਾਰਤੀ ਹਕੂਮਤੀ ਤੰਤਰ ਦਾ ਜਿਹੜਾ ਕੋਝਾ ਤੇ ਕਰੂਪ ਚਿਹਰਾ ਉਹ ਸਾਰੇ ਸੰਸਾਰ ਦੇ ਮੂਹਰੇ ਇੱਕ ਵਾਰੀ ਫੇਰ ਨੰਗਾ ਕਰ ਦਿੱਤਾ ਹੈ। ਜੋ ਕੁਝ ਕਸ਼ਮੀਰੀ ਮੁਸਲਮਾਨਾਂ ਨਾਲ ਵਾਪਰਿਆ, ਉੱਥੇ ਇੱਕ ਪਿੰਡ ਵਾ ਜਿੱਥੇ ਸਾਰੇ ਪਿੰਡ ਦੇ ਵਿੱਚ ਕੋਈ ਬੀਬੀ ਇਹੋ ਜਿਹੀ ਬਚੀ ਹੋਈ ਨਹੀਂ ਜਿਹਦੇ ਜਿਹੜੀ ਬੇਪਰਵਾਹੀ ਕੀਤੀ ਹੋਵੇ ਭਾਰਤੀ ਹਕੂਮਤੀ ਤੰਤਰ ਨੇ। ਇਹ ਕੰਮ ਭਾਰਤੀ ਹਕੂਮਤੀ ਤੰਤਰ ਨੇ ਇਕੱਲਾ ਭਾਰਤ ਦੇ ਕਸ਼ਮੀਰੀਆਂ ਦੇ ਖਿਲਾਫ ਨਹੀਂ, ਇਹ ਨਾਗਾਲੈਂਡ ਜਾਂ ਹੋਰ ਜਿੱਥੇ ਜਿੱਥੇ ਵੀ ਹੈ ਉੱਥੇ ਉੱਥੇ ਕੀਤਾ ਹੈ। ਬਹੁਤ ਹੀ ਜ਼ਿਆਦਾ ਘਿਨਾਉਣਾ ਹੋਇਆ ਸੀ। ਮਾਓਵਾਦੀ ਕਹਿ ਕੇ ਇੱਕ ਬੀਬੀ ਦੇ ਜਿਹੜੇ ਪ੍ਰਾਈਵੇਟ ਪਾਰਟਸ ਨੇ, ਗੁਪਤ ਅੰਗ ਨੇ, ਉਹਨਾਂ ਦੇ ਵਿੱਚ ਰੋੜੇ ਤੱਕ ਭਰ ਦਿੱਤੇ ਸੀਗੇ। ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਸਾਹਮਣੇ ਆਈਆਂ ਨੇ ਕਿ ਫਿਲਮਕਾਰਾਂ ਨੇ ਸਿੱਖਾਂ ਨੂੰ ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਦੇ ਉਲਟ ਚੀਜ਼ਾਂ ਪਰੋਸਣੀਆਂ ਚਾਹੀਆਂ ਨੇ। ਜਦੋਂ ਸਾਡਾ ਹੱਕ ਫਿਲਮ ਆਈ ਸੀ, ਉਹਦੇ ਵਿੱਚ ਕਿਉਂਕਿ ਬੇਅੰਤੇ ਬੁੱਚੜ ਦੇ ਕਤਲ ਦੀ ਕਹਾਣੀ ਤੇ ਪੰਜਾਬ ਦੇ ਖਾੜਕੂ ਲਹਿਰ ਨੂੰ ਜਸਟੀਫਾਈ ਕਰਨ ਦੀਆਂ ਗੱਲਾਂ ਸੀਗੀਆਂ, ਉਹਦੇ ਖਿਲਾਫ ਜਿਹੜਾ ਸੀ ਪੂਰਾ ਮਾਹੌਲ ਬਣਾਇਆ ਗਿਆ ਔਰ ਆਖਰੀ ਦਿਨ ਤੱਕ ਕੌਮ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਇਸ ਗੱਲ ਦੇ ਲਈ ਲੜਨਾ ਪਿਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਜੇ ਇੱਕ ਫਿਲਮ ਦਾ ਬੜਾ ਮਸਲਾ ਉੱਠਿਆ ਸੀ, ਕਸ਼ਮੀਰ ਫਾਈਲਸ। ਇਹ ਜਿਹੜੀ ਕਸ਼ਮੀਰ ਫਾਈਲਸ ਫਿਲਮ ਸੀਗੀ, ਇਹਦੇ ਵਿੱਚ ਫਿਲਮ ਬਣਾਉਣ ਵਾਲਿਆਂ ਨੇ ਫਿਰਕੂ ਨਜ਼ਰੀਏ ਤੋਂ ਕਸ਼ਮੀਰ ਦੇ ਪੰਡਤਾਂ ਦੇ ਦੁੱਖ ਦਰਦ ਕੁਛ ਇਸ ਤਰੀਕੇ ਨਾਲ ਫਿਲਮਾਏ ਸੀਗੇ ਕਿ ਜਿਹੜੇ ਕਸ਼ਮੀਰ ਦੇ ਵਿੱਚ ਮੁਸਲਮਾਨ ਨੇ ਜਾਂ ਹੋਰ ਲੋਕ ਨੇ, ਉਹਨਾਂ ਨੇ ਤਾਂ ਇਹ ਤੇ ਇਤਰਾਜ਼ ਕਰਨਾ ਹੀ ਸੀ। ਬਹੁਤ ਸਾਰੇ ਪੰਡਤਾਂ ਨੇ ਵੀ ਉਦੋਂ ਇਤਰਾਜ਼ ਕੀਤਾ ਸੀ ਕਸ਼ਮੀਰ ਦਿਆਂ ਨੇ ਕਿ ਗੱਲ ਕੁਛ ਹੱਦ ਤੱਕ ਤਾਂ ਇਹ ਚਲੋ ਮੰਨਣਯੋਗ ਆ ਕਿ ਉੱਥੇ ਬੜਾ ਮਾੜਾ ਵਾਪਰਿਆ, ਪਰ ਜੋ ਕੁਝ ਇੱਥੇ ਵਾਪਰਿਆ ਉਹਦੇ ਨਾਲ ਜੋ ਕੁਝ ਕਸ਼ਮੀਰੀ ਮੁਸਲਮਾਨਾਂ ਨਾਲ ਵਾਪਰਿਆ, ਉੱਥੇ ਇੱਕ ਪਿੰਡ ਵਾ ਜਿੱਥੇ ਸਾਰੇ ਪਿੰਡ ਦੇ ਵਿੱਚ ਕੋਈ ਬੀਬੀ ਇਹੋ ਜਿਹੀ ਬਚੀ ਹੋਈ ਨਹੀਂ ਜਿਹਦੇ ਜਿਹੜੀ ਬੇਪਰਵਾਹੀ ਕੀਤੀ ਹੋਵੇ ਭਾਰਤੀ ਹਕੂਮਤੀ ਤੰਤਰ ਨੇ। ਹੁਣ ਜੇ ਇਸ ਕਸ਼ਮੀਰ ਦੇ ਵਿੱਚ ਪੂਰੇ ਦੇ ਪੂਰੇ ਪਿੰਡ ਹੋਣ, ਇਹ ਬਿਮਾਰੀ ਇੱਥੇ ਸਾਡੇ ਜਦੋਂ ਖਾਲਿਸਤਾਨੀ ਖਾੜਕੂ ਸੰਘਰਸ਼ ਜੋਬਨ ਤੇ ਸੀ, ਉਦੋਂ ਇੱਕ ਸਿਨਹਾ ਨਾਂ ਦਾ ਬ੍ਰਿਗੇਡੀਅਰ ਸੀਗਾ, ਬਾਰਡਰ ਵਾਲੇ ਪਾਸੇ ਲੋਪੋਂ ਕੇ ਪਿੰਡ ਦੇ ਵਿੱਚ ਭਰੀ ਸਭਾ ਦੇ ਵਿੱਚ ਉਹਨੇ ਇਹ ਗੱਲ ਕਹੀ ਸੀਗੀ ਵੀ ਜਿਹੜੇ ਸਿੱਖ ਜੁਝਾਰੂ ਨੇ ਉਹਨਾਂ ਨੂੰ ਤੁਸੀਂ ਆਪਦੇ ਘਰਾਂ 'ਚ ਠਾਰਾਂ ਦਿੰਦੇ ਹੋ ਤੇ ਅਸੀਂ ਹੁਣ ਇੱਥੇ ਆ ਗਏ ਹਾਂ ਤੇ ਅਸੀਂ ਤੁਹਾਡੀ ਨਸਲ ਬਦਲ ਦਿਆਂਗੇ। ਉਹਨੇ ਵੀ ਭਾਰਤ ਦੇ ਹਕੂਮਤੀ ਤੰਤਰ ਦੇ ਵੱਲੋਂ ਉਹਦੇ ਨੁਮਾਇੰਦੇ ਦੇ ਰੂਪ ਦੇ ਵਿੱਚ ਸਿੱਖ ਕੌਮ ਨੂੰ ਇਸ ਤਰੀਕੇ ਨਾਲ ਵੰਗਾਰਿਆ, ਲਲਕਾਰਿਆ ਸੀਗਾ ਵੀ ਅਸੀਂ ਤੁਹਾਡੀਆਂ ਨਸਲਾਂ ਬਦਲ ਦਿਆਂਗੇ, ਜਿਹਦੇ ਅਰਥ ਬੜੇ ਖਤਰਨਾਕ ਤੇ ਬੜੇ ਜਲੀਲ ਕਰਨ ਵਾਲੇ ਨੇ। ਸੋ ਇਹ ਕੰਮ ਭਾਰਤੀ ਹਕੂਮਤੀ ਤੰਤਰ ਨੇ ਇਕੱਲਾ ਭਾਰਤ ਦੇ ਕਸ਼ਮੀਰੀਆਂ ਦੇ ਖਿਲਾਫ ਨਹੀਂ, ਇਹ ਨਾਗਾਲੈਂਡ ਜਾਂ ਹੋਰ ਜਿੱਥੇ ਜਿੱਥੇ ਵੀ ਹੈ ਉੱਥੇ ਉੱਥੇ ਕੀਤਾ ਹੈ। ਤੇ ਇੱਕ ਜਿਹੜਾ
ਬਹੁਤ ਹੀ ਜ਼ਿਆਦਾ ਘਿਨਾਉਣਾ ਹੋਇਆ ਸੀ। ਮਾਓਵਾਦੀ ਕਹਿ ਕੇ ਇੱਕ ਬੱਚੀ, ਇੱਕ ਬੀਬੀ ਦੇ ਜਿਹੜੇ ਪ੍ਰਾਈਵੇਟ ਪਾਰਟਸ ਨੇ, ਗੁਪਤ ਅੰਗ ਨੇ, ਉਹਨਾਂ ਦੇ ਵਿੱਚ ਰੋੜੇ ਤੱਕ ਭਰ ਦਿੱਤੇ ਸੀਗੇ। ਉਹ ਆਪਾਂ ਨੂੰ ਸਭ ਨੂੰ ਪਤਾ ਕਿ ਇੱਥੇ ਕੀ ਕੁਛ ਚੱਲਦਾ। ਇਹ ਸਾਰਾ ਕੁਛ ਜਿਹੜਾ ਸਾਰੇ ਪੱਖ ਨੇ ਉਹ ਦਿਖਾਉਣ ਦੀ ਬਜਾਏ ਜਦੋਂ ਕੋਈ ਫਿਲਮਕਾਰ ਜਾਂ ਕੋਈ ਮੀਡੀਆ ਕਰਮੀ ਇੱਕ ਤਰਫਾ ਚੱਲੇ, ਉਦੋਂ ਫਿਰ ਉਹਦਾ ਵਿਰੋਧ ਹੋਣਾ ਹੀ ਹੁੰਦਾ। ਸੋ ਇਹ ਚੀਜ਼ ਹੈ ਕਿ ਜਦੋਂ ਇਹ ਫਿਲਮ ਆਈ ਕਸ਼ਮੀਰ ਫਾਈਲਸ, ਤਾਂ ਇਹਦਾ ਉਦੋਂ ਹੀ ਬੜਾ ਰੌਲਾ ਰੱਪਾ ਪਿਆ, ਬਹੁਤ ਵਿਰੋਧ ਹੋਇਆ ਸੀਗਾ ਤੇ ਲੋਕਾਂ ਨੇ ਇਹ ਤੇ ਬਹੁਤ ਵੱਡੀ ਕੰਟਰੋਵਰਸੀ ਛਿੜੀ। ਪਰ ਭਾਰਤੀ ਹਕੂਮਤੀ ਤੰਤਰ ਜਿਹੜਾ ਕਿ ਅੱਜ ਕੱਲ ਬੀਜੇਪੀ, ਆਰਐਸਐਸ, ਭਾਗਮਾ ਜਿਹੜਾ ਝੰਡੇ ਵਾਲੇ ਨੇ, ਹਿੰਦੂ ਕਰਨ ਵਾਲੇ, ਹਿੰਦੂਤਵਾ ਵਾਲੇ, ਉਹਨਾਂ ਦੀ ਅੱਜ ਕੱਲ ਤੂਤੀ ਬੋਲਦੀ ਆ। ਤੇ ਸਾਡੇ ਬਾਦਲ ਸਾਹਿਬ ਦੀ ਕਿਰਪਾ ਨਾਲ ਪੰਜਾਬ ਦੇ ਪਿੰਡਾਂ 'ਚ ਉਹਨਾਂ ਦੀ ਜੜ ਲੱਗ ਚੁੱਕੀ ਆ। ਪੰਜਾਬ ਦੇ ਸਾਡੇ ਸਿੱਖ ਧਰਮ ਦੇ ਵਿੱਚ ਪੂਰੀ ਦਖਲਅੰਦਾਜ਼ੀ ਜਿਵੇਂ ਉਹਨਾਂ ਦੀ ਹੈ, ਉਹ ਆਪਾਂ ਨੂੰ ਸਭ ਨੂੰ ਪਤਾ। ਸੋ ਜਿਹੜਾ ਇਸ ਫਿਲਮ ਦੇ ਖਿਲਾਫ ਮਾਹੌਲ ਬਣਿਆ ਹੋਇਆ ਸੀ, ਉਹਨੂੰ ਖਤਮ ਕਰਨ ਲਈ ਤੇ ਵਿਰੋਧੀ ਆਵਾਜ਼ ਨੂੰ ਦਬਾਉਣ ਦੇ ਲਈ ਜਿਹੜਾ ਬੀਜੇਪੀ ਦਾ ਸਾਰਾ ਹਕੂਮਤੀ ਤੰਤਰ ਆ, ਉਹਨੇ ਪੂਰਾ ਉਦੋਂ ਜ਼ੋਰ ਲਾਇਆ ਸੀਗਾ। ਤੇ ਇਹ ਤਾਂ ਹੋ ਗਿਆ ਕਿ ਫਿਲਮ ਬਣਾਉਣ ਵਾਲਿਆਂ ਨੂੰ ਪੈਸੇ ਵਾਹਵਾ ਬਣ ਗਏ ਹੋਣਗੇ, ਕਿਉਂਕਿ ਉਹਨਾਂ ਦਾ ਕਈ ਥਾਵਾਂ ਦੇ ਉੱਤੇ ਸੂਬਿਆਂ ਦੇ ਵਿੱਚ ਫਿਲਮ ਦਾ ਟੈਕਸ ਜਿਹਾ ਵੀ ਮਾਫ ਕਰਤਾ ਸੀਗਾ। ਇਹ ਵੀ ਹੋ ਗਿਆ ਹੋਣਾ ਵੀ ਫਿਲਮ ਦੀ ਜਿਹੜੀ ਆ ਲੋਕਾਂ 'ਚ ਪਬਲਿਸਿਟੀ, ਪ੍ਰਚਾਰ ਵੱਧ ਗਿਆ। ਪਰ ਉਹਦੇ ਨਾਲ ਜਿਹੜੀ ਹਕੀਕਤ ਆ ਫਿਲਮ ਦੇ ਬਾਰੇ, ਉਹ ਤਾਂ ਬਦਲ ਨਹੀਂ ਸੀ ਜਾਣੀ। ਸੋ ਇਸ ਕਰਕੇ ਇਹ ਜਿਹੜਾ ਮਸਲਾ ਉਹ ਅੱਜ ਫਿਰ ਇੱਕ ਨਵੇਂ ਰੂਪ ਦੇ ਵਿੱਚ ਪ੍ਰਗਟ ਹੋਇਆ। ਜਿਹੜਾ ਇਹ ਫਿਲਮ ਆ, ਇਹ ਹੁਣ ਜਿਹੜਾ ਇਹਨਾਂ ਦਾ ਫਿਲਮਾਂ ਦਾ ਇੱਕ ਸਮਾਰੋਹ ਹੁੰਦਾ, ਉੱਥੇ ਦਿਖਾਈ ਗਈ ਸੀ। ਤੇ ਉੱਥੇ ਇਸ ਫਿਲਮ ਦੇ ਬਾਰੇ ਜਿਹੜੀ ਅੰਤਰਰਾਸ਼ਟਰੀ ਫਿਲਮ ਮੇਲੇ ਦੀ ਜਿਊਰੀ ਆ, ਜਿਹੜਾ ਉਹਦਾ ਮੁਖੀ ਆ, ਉਹਦਾ ਨਾਂ ਹੈਗਾ ਨਦਾਬ ਲੈਪੜ, ਜਿਹੜਾ ਫਿਲਮਾਂ ਦੇ ਬਾਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਊਰੀ ਦਾ ਮੁਖੀ ਆ। ਉਹਨੇ ਕਿਹਾ ਵੀ ਇਹ ਫਿਲਮ ਅਸ਼ਲੀਲ ਆ ਤੇ ਇਹ ਤਾਂ ਪ੍ਰਾਪੇਗੰਡੇ ਲਈ ਫਿਲਮ ਬਣਾਈ ਗਈ ਆ, ਪ੍ਰਚਾਰ ਫਿਲਮ, ਪ੍ਰਾਪੇਗੰਡਾ ਫਿਲਮ ਆ ਜਾਣੀ। ਇਹਦੇ ਤੋਂ ਬਾਅਦ ਵਿੱਚ ਕਾਫੀ ਜ਼ਿਆਦਾ ਹੋ ਹੱਲਾ ਮਚਿਆ। ਇਹ ਜਿਹੜਾ ਨਦਾਬ ਲੈਪੜ ਆ, ਜਿਹੜਾ ਇੰਟਰਨੈਸ਼ਨਲ ਫਿਲਮ ਜਿਊਰੀ ਦਾ ਹੈਡ ਆ, ਉਹ ਇਜ਼ਰਾਈਲ ਦਾ ਹੈਗਾ। ਤੇ ਇਸ ਤੋਂ ਬਾਅਦ ਵਿੱਚ ਇਜ਼ਰਾਈਲ ਦੀ ਸਰਕਾਰ ਜਾਂ ਇਜ਼ਰਾਈਲ ਵੱਲੋਂ ਵੀ ਕਾਫੀ ਕੁਝ ਕਿਹਾ ਗਿਆ ਇਸ ਬਿਆਨ ਦੇ ਬਾਰੇ। ਪਰ ਜਿਹੜਾ ਨਦਾਬ ਲੈਪੜ ਆ, ਉਹਨੇ ਇਸ ਫਿਲਮ ਦੇ ਬਾਰੇ ਜੋ ਆਪਦੀ ਰਾਏ ਦਿੱਤੀ ਆ, ਜੋ ਆਪਦਾ ਫੈਸਲਾ ਸੁਣਾਇਆ, ਉਹਨੇ ਇੱਕ ਵਾਰ ਭਾਰਤੀ ਹਕੂਮਤੀ ਤੰਤਰ ਦਾ ਜਿਹੜਾ ਕੋਝਾ ਤੇ ਕਰੂਪ ਚਿਹਰਾ, ਉਹ ਸਾਰੇ ਸੰਸਾਰ ਦੇ ਮੂਹਰੇ ਇੱਕ ਵਾਰੀ ਫੇਰ ਨੰਗਾ ਕਰ ਦਿੱਤਾ ਹੈਗਾ। ਇਹ ਗੱਲ ਆਪਦੀ ਥਾਂ ਤੇ ਆ ਕਿ ਇਜ਼ਰਾਈਲ ਦੇ ਰਾਜਦੂਤ ਨੇ ਇਸ ਬਾਰੇ ਮਾਫੀ ਮੰਗੀ ਆ ਤੇ ਉਹਨੇ ਜਿਹੜੀ ਇਹ ਜਿਊਰੀ ਆ, ਇਹਨੂੰ ਬਣਾਉਣ ਵਾਲੀ ਜਿਹੜੀ ਕਮੇਟੀ ਆ, ਉਹਦੇ ਖਿਲਾਫ ਵੀ ਕਾਫੀ ਕੁਝ ਹੋਇਆ। ਕਿਉਂਕਿ ਉਦੋਂ ਕੇਂਦਰੀ ਮੰਤਰੀ ਅਨੁਰਾਗ ਠਾਕਰ ਆ ਜਿਹੜਾ, ਉਹ ਵੀ ਮੰਚ ਤੇ ਸੀ ਜਦੋਂ ਲੈਪੜ ਨੇ ਇਹ ਬਿਆਨ ਦਿੱਤਾ। ਤੇ ਇਸ ਫਿਲਮ ਦੇ ਪੱਖ ਵਿੱਚ ਅਨੁਪਮ ਖੇਰ ਸਮੇਤ ਹੋਰ ਬਹੁਤ ਸਾਰੀਆਂ ਜਿਹੜੀਆਂ ਫਿਲਮ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ, ਜਾਂ ਹੋਰ ਵਿਵੇਕ ਅਗਨੀਹੋਤਰੀ ਵਰਗੇ ਫਿਲਮਕਾਰ, ਅਸ਼ੋਕ ਪੰਡਤ ਵਰਗੇ, ਇਹਨਾਂ ਸਾਰਿਆਂ ਨੇ ਵਿਰੋਧ ਕਰਨਾ ਹੀ ਸੀਗਾ। ਸੋਸ਼ਲ ਮੀਡੀਆ ਦਾ ਜ਼ਮਾਨਾ, ਮਿੰਟੋ ਮਿੰਟੀ ਇਸ ਫਿਲਮ ਦੇ ਖਿਲਾਫ ਜਦੋਂ ਇਹ ਬਿਆਨਬਾਜ਼ੀ ਸ਼ੁਰੂ ਹੋਈ, ਤਾਂ ਫਿਲਮ ਨਾਲ ਜੁੜੇ ਹੋਏ ਹਿੰਦੂ ਕੱਟੜਪੰਥੀਆਂ ਨੇ ਆਪਦਾ ਪੂਰਾ ਜ਼ੋਰ ਲਾ ਕੇ ਇਸ ਫਿਲਮ ਦੇ ਹੱਕ ਵਿੱਚ ਆਪਦੀ ਰਾਏ ਆ ਜਿਹੜੀ ਉਹ ਬਣਾਉਣੀ ਚਾਹੀ। ਪਰ ਜਿੰਨੀ ਜ਼ਿਆਦਾ ਇਸ ਨਦਾਬ ਲੈਪੜ ਦੀ ਟਿੱਪਣੀ ਦੇ ਖਿਲਾਫ, ਇਸ ਗੱਲ ਦੇ ਖਿਲਾਫ ਵਿਰੋਧ ਹੋ ਰਿਹਾ, ਉਨਾ ਹੀ ਜ਼ਿਆਦਾ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਆ ਕਿ ਬੋਲਿਆ ਤਾਂ ਉਹਨੇ ਸੱਚ ਹੀ ਆ। ਤੇ ਭਾਰਤੀ ਹਕੂਮਤੀ ਤੰਤਰ ਜਿਹੜਾ ਹੈ, ਉਹਦੀ ਇਹ ਫਿਲਮਾਂ ਦੇ ਰਾਹੀਂ ਲੋਕਾਂ ਦੇ ਰਾਏ ਬਦਲਣ ਦੀ ਜਿਹੜੀ ਬਿਰਤੀ ਆ, ਉਹ ਇੱਕ ਵਾਰੀ ਫੇਰ ਇਸ ਤਰੀਕੇ ਨਾਲ ਨੰਗੀ ਹੋਈ। ਤੋ ਅੱਜ ਜਿਹੜਾ ਮੀਡੀਆ ਹੈ, ਉਹਦੀ ਇੱਕ ਤਾਕਤ ਆ। ਤੇ ਮੀਡੀਆ ਦਾ ਇਕੱਲਾ ਅਖਬਾਰਾਂ ਜਾਂ ਸੋਸ਼ਲ ਮੀਡੀਆ ਜਾਂ ਪ੍ਰਿੰਟ ਮੀਡੀਆ ਇਹ ਨਹੀਂ ਹੁੰਦਾ, ਫਿਲਮਾਂ ਦੇ ਰਾਹੀਂ ਵੀ ਲੋਕਾਂ ਦੀ ਰਾਏ ਆ ਜਿਹੜੀ, ਉਹਨੂੰ ਪ੍ਰਭਾਵਿਤ ਕਰਨ ਦੇ ਯਤਨ ਜਿਹੜੇ ਆ ਉਹ ਹੁੰਦੇ ਆ। ਸਾਡੇ ਸਿੱਖ ਜਗਤ ਦੇ ਵਿੱਚ ਵੀ ਇਹ ਮਸਲਾ ਅਕਸਰ ਕਿਸੇ ਨਾ ਕਿਸੇ ਰੂਪ ਵਿੱਚ ਉੱਠਦਾ ਰਹਿੰਦਾ। ਕਦੇ ਕਿਸੇ ਫਿਲਮ ਦਾ ਮਸਲਾ ਬਣ ਜਾਂਦਾ, ਕਦੇ ਕਿਸੇ ਦਾ। ਜਿਹੜੀਆਂ ਗੱਲਾਂ, ਜਿਹੜੀਆਂ ਫਿਲਮਾਂ
ਜਾਂ ਜਦੋਂ ਕੋਈ ਇਹੋ ਜਿਹੀ ਗੱਲ ਆ ਜਾਂਦੀ ਆ ਜਿਹੜੀ ਸਾਡੇ ਪੰਥ ਦੇ ਹਿਸਾਬ ਨਾਲ ਠੀਕ ਹੁੰਦੀ ਆ, ਉਹਨੂੰ ਰੋਕਣ ਦੇ ਲਈ ਬੜਾ ਕੁਝ ਕੀਤਾ ਜਾਂਦਾ। ਆਪਾਂ ਨੂੰ ਸਭ ਨੂੰ ਪਤਾ ਜਦੋਂ ਸਾਡਾ ਹੱਕ ਫਿਲਮ ਆਈ ਸੀ, ਉਹਦੇ ਵਿੱਚ ਕਿਉਂਕਿ ਬੇਅੰਤੇ ਬੁੱਚੜ ਦੇ ਕਤਲ ਦੀ ਕਹਾਣੀ ਤੇ ਪੰਜਾਬ ਦੇ ਖਾੜਕੂ ਲਹਿਰ ਨੂੰ ਜਸਟੀਫਾਈ ਕਰਨ ਦੀਆਂ ਗੱਲਾਂ ਸੀਗੀਆਂ, ਉਹਦੇ ਖਿਲਾਫ ਜਿਹੜਾ ਸੀ ਪੂਰਾ ਮਾਹੌਲ ਬਣਾਇਆ ਗਿਆ ਔਰ ਆਖਰੀ ਦਿਨ ਤੱਕ ਕੌਮ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਇਸ ਗੱਲ ਦੇ ਲਈ ਲੜਨਾ ਪਿਆ। ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦਾ ਵਿਵਾਦ ਬਣਿਆ ਤੇ ਇਹ ਫਿਲਮਾਂ ਜਿਹੜੀਆਂ ਸੀਗੀਆਂ ਸਿੱਖਾਂ ਦੇ ਹੱਕ 'ਚ, ਉਹਨਾਂ ਤੇ ਕੈਂਚੀ ਚਲਵਾਉਣ ਦੇ ਲਈ, ਤੇ ਜਿਹੜੀਆਂ ਫਿਲਮਾਂ ਸਿੱਖਾਂ ਦੇ ਖਿਲਾਫ ਜਾਂਦੀਆਂ ਹੋਣ ਉਹਨਾਂ ਨੂੰ ਥੋਪਣ ਦੇ ਲਈ, ਜਿਵੇਂ ਚਾਰ ਸਾਹਿਬਜ਼ਾਦੇ ਫਿਲਮ ਤੋਂ ਬਾਅਦ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਸਾਹਮਣੇ ਆਈਆਂ ਨੇ ਕਿ ਫਿਲਮਕਾਰਾਂ ਨੇ ਸਿੱਖਾਂ ਨੂੰ ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਦੇ ਉਲਟ ਚੀਜ਼ਾਂ ਪਰੋਸਣੀਆਂ ਚਾਹੀਆਂ ਨੇ। ਤੇ ਜਦੋਂ ਜਦੋਂ ਵੀ ਇਹ ਯਤਨ ਹੋਏ ਸਿੱਖਾਂ ਨੇ ਉਹਦਾ ਵਿਰੋਧ ਕੀਤਾ। ਨਾਨਕ ਸ਼ਾਹ ਫਕੀਰ ਦਾ ਰੌਲਾ ਜਿਹੜਾ ਫਿਲਮ ਦਾ ਸੀ, ਜਿਹਦੇ ਚ ਹਰਿੰਦਰ ਸਿੱਕਾ ਨੂੰ ਕਾਫੀ ਜਿਹੜਾ ਸਖਤ ਵਿਰੋਧ ਚੱਲਣਾ ਪਿਆ ਕੌਮ ਦਾ, ਉਹ ਆਪਣੇ ਸਾਹਮਣੇ ਹੈ। ਤੇ ਉਦੋਂ ਫਿਰ ਸਾਰਿਆਂ ਨੇ ਪੂਰਾ ਜ਼ੋਰ ਲਾ ਕੇ ਇਸ ਫਿਲਮ ਦਾ ਵਿਰੋਧ ਕੀਤਾ, ਪਰ ਹਰਿੰਦਰ ਸਿੱਕਾ ਜਿਹੜਾ ਪੂਰਾ ਆਕੜ ਕੇ ਕੌਮ ਦੇ ਸਾਹਮਣੇ ਖੜਿਆ ਰਿਹਾ, ਕਿਉਂਕਿ ਭਾਰਤੀ ਹਕੂਮਤੀ ਤੰਤਰ ਦੀ ਸਰਪ੍ਰਸਤੀ ਉਹਨੂੰ ਹਾਸਲ ਸੀਗੀ। ਤੇ ਉਹ ਫਿਲਮ ਜਿਹੜੀ ਸੀ ਉਹਨੇ ਰੱਦ ਕਰਨ ਦੀ ਜਾਂ ਬੰਦ ਕਰਨ ਦੀ ਬਜਾਏ ਥੋਪਣੀ ਚਾਹੀ। ਭਾਵੇਂ ਸਿੱਖ ਜਗਤ ਨੇ ਉਹਨੂੰ ਰੱਦ ਕਰ ਦਿੱਤਾ, ਪਰ ਉਹ ਫਿਲਮ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਅੱਜ ਵੀ ਪ੍ਰਚਲਿਤ ਆ। ਇਹੋ ਜਿਹੀ ਇੱਕ ਹੋਰ ਕਹਾਣੀ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਤੇ ਇੱਕ ਫਿਲਮ ਬਣਾਈ ਗਈ ਆ, ਸਾਕਾ ਸਰਹੰਦ ਜਾਂ ਦਾਸਤਾਨ ਸਰਹੰਦ ਉਹਦਾ ਨਾਮ ਹੈ। ਉਸ ਫਿਲਮ ਦੇ ਖਿਲਾਫ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖ ਵਿਰੋਧ ਕਰ ਰਹੇ ਨੇ। ਮੇਰੀ ਵੀ ਉਸ ਫਿਲਮ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਲ ਗੱਲਬਾਤ ਫੋਨ ਤੇ ਹੋਈ, ਉਹ ਤਸੱਲੀ ਨਹੀਂ ਕਰਾ ਸਕੇ, ਪਰ ਉਹ ਜਿੱਦ ਫੜੀ ਬੈਠੇ ਆ ਕਿ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾਕੂਮੈਂਟ ਹੈਗਾ ਆ ਤੇ ਅਸੀਂ ਉਹਦੇ ਸਹਾਰੇ ਇਹ ਫਿਲਮ ਕਹਿੰਦੇ ਆ ਕਿ ਅਸੀਂ ਠੀਕ ਬਣਾਈ। ਹੁਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਬਹੁਤ ਲੰਮੇ ਅਰਸੇ ਤੋਂ ਸਿੱਖਾਂ ਨੂੰ ਸ਼ਬਦ ਗੁਰੂ ਨਾਲੋਂ ਤੋੜਨ ਤੇ ਸਿੱਖਾਂ ਨੂੰ ਮੂਰਤੀ ਪੂਜਾ ਦੇ ਰਾਹ ਪਾ ਕੇ ਹਿੰਦੂ ਤਵੀ ਬ੍ਰਾਹਮਣਵਾਦੀ ਕਰਮਕਾਂਡ ਦੇ ਗਧੀ ਗੇੜ ਚ ਫਸਾਉਣ ਦੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਸਿੱਖ ਬੁੱਤ ਪ੍ਰਸਤ ਨਹੀਂ ਹੈ, ਸਿੱਖ ਮੂਰਤੀ ਪੂਜਕ ਨਹੀਂ ਹੈ। ਸਿੱਖ ਲਈ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦਦਾਰ ਖਾਲਸੇ ਕਾ, ਇਹ ਸਿੱਖ ਦਾ ਨਿਯਮ ਹੈ। ਪਰ ਸਿੱਖ ਫਲਸਫੇ ਦੇ ਉੱਤੇ ਸੱਟ ਮਾਰਨ ਦੇ ਲਈ ਜਦੋਂ ਮਨੋਕਲਪਿਤ ਪੇਂਟਿੰਗਾਂ ਦਾ, ਫੋਟੋਆਂ ਦਾ ਮਾਹੌਲ ਬਣਿਆ, ਉਦੋਂ ਸਾਡੀ ਕੌਮ ਦੇ ਵਿਦਵਾਨ ਸੱਜਣਾ ਨੇ ਇਹਦਾ ਵਿਰੋਧ ਕੀਤਾ ਸੀ। ਪਰ ਜਿਹੜੇ ਕੁਝ ਹਲਕੇ ਜਾਂ ਬੇਸਮਝ ਜਾਂ ਜਿਨ੍ਹਾਂ ਦੀ ਦੂਰ ਦ੍ਰਿਸ਼ਟੀ ਦੀ ਘਾਟ ਹੁੰਦੀ ਆ, ਉਹਨਾਂ ਦੇ ਕਰਕੇ ਇਹ ਨਕਲੀ ਮਨੋਕਲਪਿਤ ਫੋਟੋਆਂ, ਪੇਂਟਿੰਗਾਂ ਜਿਹੜੀਆਂ ਨੇ ਗੁਰੂ ਸਾਹਿਬਾਨ ਦੀਆਂ, ਉਹ ਹੋਂਦ ਵਿੱਚ ਆ ਗਈਆਂ। ਹਾਲਾਂਕਿ ਜਦੋਂ ਨਾਟਕ ਜਾਂ ਕੁਝ ਇਸ ਤਰੀਕੇ ਦੀਆਂ ਫਿਲਮਾਂ ਵਗੈਰਾ ਦਾ ਪਤਾ ਲੱਗਿਆ ਤਾਂ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅੱਜ ਤੋਂ 70-80 ਸਾਲ ਪਹਿਲਾਂ ਹੀ ਫੈਸਲੇ ਹੋ ਚੁੱਕੇ ਆ। ਸਿਆਣੇ ਬਜ਼ੁਰਗਾਂ ਨੇ ਘੱਟੋ ਘੱਟ ਇੰਨੀ ਕੁ ਸਿਆਣਪ ਦਿਖਾਈ ਆ ਵੀ ਇਹ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਹੋਰ ਨੇੜਲੇ ਗੁਰਸਿੱਖਾਂ ਨੂੰ ਕਿਸੇ ਵੀ ਤਰੀਕੇ ਨਾਲ ਉਹਨਾਂ ਦੀ ਸਾਂਝ ਜਾਂ ਨਕਲ ਨਹੀਂ ਕੀਤੀ ਜਾ ਸਕਦੀ। ਇਹਨਾਂ ਫੈਸਲਿਆਂ ਦੇ ਖਿਲਾਫ ਜਾ ਕੇ ਵੀ ਜਦੋਂ ਚਾਰ ਸਾਹਿਬਜ਼ਾਦੇ ਵਿੱਚ ਜਿਹੜੀ ਕਾਰਟੂਨ ਮੂਵੀ ਸੀ ਉਹਦੀਆਂ ਸਿਫਤਾਂ ਕਰਨ ਵਾਲੇ, ਉਸ ਫਿਲਮ ਦੇ ਹੱਕ ਵਿੱਚ ਭੁਗਤਣ ਵਾਲੇ ਵੀ ਉਦੋਂ ਇੰਨੇ ਚਤੰਨ ਨਹੀਂ ਸੀਗੇ ਕਿ ਇਹ ਸਿਆਪਾ ਸਾਡੀ ਜਾਨ ਨੂੰ, ਸਾਡੀ ਕੌਮ ਨੂੰ ਕਿੰਨਾ ਮਹਿੰਗਾ ਪੈਣਾ। ਕਿਉਂਕਿ ਹੁਣ ਬਹੁਤ ਸਾਰੀਆਂ ਇਹੋ ਜਿਹੀਆਂ ਫਿਲਮਾਂ ਲਾਈਨ ਵਿੱਚ ਖੜੀਆਂ ਨੇ ਤੇ ਬਹੁਤ ਸਾਰੀਆਂ ਹੋਰ ਆਉਣਗੀਆਂ। ਅਸੀਂ ਉਦੋਂ ਵੀ ਇਹ ਦਲੀਲ ਦਿੰਦੇ ਸੀ ਵੀ ਇਹ ਸ਼ੁਰੂ ਵਿੱਚ 150-200 ਫਿਲਮਾਂ ਚੰਗੀਆਂ ਆ ਜਾਣਗੀਆਂ, ਪਰ ਜਦੋਂ ਸਾਡੇ ਹੱਥ ਵਿੱਚੋਂ ਗੱਲ ਨਿਕਲ ਗਈ, ਇੱਕ ਵਾਰੀ ਜਦੋਂ ਖੁੱਲ ਮਿਲ ਗਈ, ਤੇ ਫਿਰ ਬਹੁਤ ਮਾੜਾ ਵਾਪਰੂਗਾ। ਅਸੀਂ ਦੇਖਦੇ ਹਾਂ ਵੀ ਜਿਹੜੇ ਭਾਰਤ ਦੇ, ਬਾਲੀਵੁੱਡ ਦੇ, ਬੰਬੇ ਦੇ ਫਿਲਮ ਇੰਡਸਟਰੀ ਦੇ ਲੋਕ ਨੇ, ਉਹ ਹਿੰਦੂ ਇਤਿਹਾਸ ਜਾਂ ਮਿਥਿਹਾਸ ਦੇ ਬਾਰੇ ਜਦੋਂ ਉਹਦੇ ਕਲਾਕਾਰਾਂ ਨੂੰ ਫਿਲਮਾਂਕਣ ਕਰਦੇ ਆ ਤਾਂ ਕਈ ਵਾਰੀ ਬਹੁਤ ਹੀ ਹਲਕੇ ਦਰਜੇ ਦੀਆਂ ਜਿਹੜੀਆਂ ਘਟਨਾਵਾਂ ਉਹ ਸਾਨੂੰ ਸਿਨੇਮੇ ਦੇ ਰੂਪ ਚ ਦੇਖਣ ਨੂੰ ਮਿਲਦੀਆਂ। ਜਦੋਂ ਪੀਕੇ ਫਿਲਮ ਆਈ, ਉਹਦੇ ਵਿੱਚ ਜਿਹੜਾ ਹਿੰਦੂ ਭਾਈਚਾਰੇ ਦੇ ਬਹੁਤ ਹੀ ਸਤਿਕਾਰਤ ਸ਼ਖਸੀਅਤ ਪੈਗੰਬਰੀ ਰੂਪ ਦੇ ਵਿੱਚ ਜਿਹਨੂੰ ਉਹ ਮੰਨਦੇ ਆ,
ਉਹ शिव जी ਦਾ ਉਹਦੇ ਚ ਮਜ਼ਾਕ ਜਿਹਾ ਬਣਾਇਆ ਗਿਆ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਵਿੱਚ ਵੀ ਉਹਦਾ ਵਿਰੋਧ ਹੋਇਆ। ਸਾਨੂੰ ਤਾਂ ਖੈਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਣ ਦੇ ਨਾਤੇ ਸਾਨੂੰ ਵੀ ਬੁਰਾ ਲੱਗਿਆ, ਪੰਥ ਨੂੰ, ਕੌਮ ਨੂੰ। ਹੁਣ ਜਿਹੜੇ ਇਹ ਫਿਲਮਾਂ ਵਾਲੇ ਆ ਉਹ ਰਾਮਚੰਦਰ ਨੂੰ, ਕ੍ਰਿਸ਼ਨ ਮਹਾਰਾਜ ਨੂੰ ਜਾਂ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਹੋਰ ਸਾਰੇ ਦੇਵੀ ਦੇਵਤਿਆਂ ਨੂੰ, ਕਿਸੇ ਨੂੰ ਵੀ ਉਹ ਆਪਦੇ ਕਲਾ ਦੇ ਰਾਹੀਂ ਜਦੋਂ ਪੇਸ਼ ਕਰਦੇ ਆ ਤਾਂ ਕਈ ਵਾਰ ਬੜੇ ਹਾਸੋਹੀਣੇ ਮਜ਼ਾਕੀਆ ਦ੍ਰਿਸ਼ ਜਿਹੜੇ ਆ ਉਹ ਵੀ ਬਣਾ ਲੈਂਦੇ ਆ, ਕਿਉਂਕਿ ਉੱਥੇ ਉਹ ਖੁੱਲ ਮਾਨਣੀ ਚਾਹੁੰਦੇ ਆ ਤੇ ਉਹ ਕਹਿੰਦੇ ਆ ਕਿ ਜੀ ਅਸੀਂ ਇਹ ਐ ਕੀਤਾ, ਉਹ ਕੀਤਾ, ਆਪਦੇ ਹੱਕ 'ਚ ਦਲੀਲਾਂ ਦੇ ਲੈਂਦੇ। ਤੇ ਹਿੰਦੂ ਭਾਈਚਾਰੇ ਦੇ ਲੋਕ, ਉਹਨਾਂ ਦਾ ਜਿਹੜਾ ਧਰਮ ਆ ਜਾਂ ਉਹਨਾਂ ਦਾ ਜਿਹੜਾ ਸੋਚ ਪ੍ਰਬੰਧ ਆ, ਉਹਨਾਂ ਦੇ ਵਿੱਚ ਇਹ ਚੀਜ਼ ਮਨਜ਼ੂਰ ਹੋਵੇ ਜਾਂ ਨਾ ਹੋਵੇ, ਇਹ ਉਹਨਾਂ ਦਾ ਮਸਲਾ। ਪਰ ਸਾਡੇ ਧਰਮ ਦੇ ਵਿੱਚ ਗੁਰੂ ਸਾਹਿਬਾਨ ਦਾ ਜਾਂ ਗੁਰੂ ਸਾਹਿਬਾਨ ਨਾਲ ਜੁੜੇ ਹੋਏ ਪਰਿਵਾਰਾਂ ਦਾ, ਉਹਨਾਂ ਦੇ ਹੋਰ ਨੇੜਲੇ ਗੁਰਸਿੱਖਾਂ ਦਾ ਅਸੀਂ ਇਸ ਤਰੀਕੇ ਦਾ ਫਿਲਮਾਂਕਣ ਜਿਹਦੇ ਵਿੱਚ ਨਰਾਦਰੀ ਦੇ ਭਾਵ ਝਲਕਦੇ ਹੋਣ, ਅਸੀਂ ਬਰਦਾਸ਼ਤ ਨਹੀਂ ਕਰ ਸਕਾਂਗੇ। ਤੇ ਇਸ ਗੱਲ ਦੀ ਗਰੰਟੀ ਇਹਨਾਂ ਚੋਂ ਕੋਈ ਨਹੀਂ ਦੇ ਸਕਦਾ ਜਿਹੜੇ ਅੱਜ ਕਹਿੰਦੇ ਆ ਕਿ ਸਾਨੂੰ ਦੇ ਦਿਓ ਜੀ ਖੁੱਲ, ਕਿਉਂਕਿ ਅਸੀਂ ਤਾਂ ਬੜੀਆਂ ਵਧੀਆ ਕਰ ਰਹੇ ਹਾਂ। ਜਦੋਂ ਇੱਕ ਵਾਰੀ ਖੁੱਲ ਮਿਲ ਗਈ ਕਿ ਤੁਸੀਂ ਗੁਰੂ ਸਾਹਿਬਾਨ ਬਣਾ ਸਕਦੇ ਹੋ, ਹੁਣ ਸਾਨੂੰ ਸਭ ਨੂੰ ਚੇਤੇ ਆ ਕਿ ਜਿਹੜਾ ਅਰੁਣ ਗੋਇਲ ਤੇ ਉਹਦੇ ਨਾਲ ਜਿਹੜੀ ਦੀਪਕਾ ਨਾਂ ਦੀ ਐਕਟਰੈਸ ਨੇ ਸੀਤਾ ਦਾ ਰੋਲ ਰਮਾਇਣ ਦੇ ਵਿੱਚ ਕੀਤਾ, ਜਾਂ ਮਹਾਭਾਰਤ ਵਿੱਚ ਨਿਤਿਸ਼ ਭਾਰਦਵਾਜ ਨੇ ਕ੍ਰਿਸ਼ਨ ਦਾ ਰੋਲ ਕੀਤਾ। ਇਹ ਜਦੋਂ ਰਮਾਇਣ ਮਹਾਭਾਰਤ ਦੇ ਜਿਹੜੇ ਕਲਾਕਾਰ ਸੀਗੇ, ਉਹਨਾਂ ਨੇ ਬਾਅਦ ਵਿੱਚ ਹੋਰ ਵੀ ਰੋਲ ਕਰਨੇ ਹੁੰਦੇ ਆ, ਉਹਨਾਂ ਲਈ ਇਹ ਇੱਕ ਰੋਲ ਜਿਹੜਾ ਹੈ ਵੀ ਰਮਾਇਣ 'ਚ ਉਹ ਰਾਮਚੰਦਰ ਬਣੇ ਆ, ਕਿਸੇ ਹੋਰ 'ਚ ਕੁਛ ਹੋਰ ਤਰੀਕੇ ਦਾ ਰੋਲ ਵੀ ਉਹਨਾਂ ਨੂੰ ਕਰਨਾ ਪੈ ਸਕਦਾ। ਉਹਨਾਂ ਲੋਕਾਂ ਦੇ ਲਈ ਇਹ ਆਰਟ, ਕਲਾ ਆ, ਤੇ ਕਲਾਕਾਰ ਡਰਾਮੇ ਕਰਦੇ ਹੋਏ ਕੁਝ ਵੀ ਕਿਸੇ ਵੀ ਹੱਦ ਤੱਕ ਕਿੱਧਰ ਨੂੰ ਵੀ ਗੱਲ ਨੂੰ ਲੈ ਕੇ ਜਾ ਸਕਦੇ। ਤੇ ਉਹਨਾਂ ਲਈ ਕੋਈ ਸ਼ਰਧਾ ਸ਼ੁਰਧਾ ਵਾਲੀ ਗੱਲ ਕੋਈ ਨਹੀਂ ਹੁੰਦੀ, ਉਹ ਤਾਂ ਉਹਨਾਂ ਦੀ ਕਮਾਈ ਦਾ ਸਾਧਨ। ਜਿਵੇਂ ਕੋਈ ਕਲਾਕਾਰ ਫਿਲਮ ਪੁਲਿਸ ਵਾਲਾ ਬਣਦਾ, ਕੋਈ ਚੋਰ ਬਣਦਾ, ਕੋਈ ਡਾਕੂ ਬਣਦਾ, ਉਵੇਂ ਉਹਨਾਂ ਲਈ ਇਹ ਮੈਨੂੰ ਰਾਮਚੰਦਰ ਬਣਾਤਾ ਜੀ। ਹੁਣ ਜਦੋਂ ਰਾਮਲੀਲਾ ਤੇ ਕ੍ਰਿਸ਼ਨ ਵਰਗੇ ਜਿਹੜੀ ਕ੍ਰਿਸ਼ਨ ਲੀਲਾ ਵਗੈਰਾ ਕਰਦੇ ਆ, ਹੁਣ ਤਾਂ ਬਹੁਤ ਸਾਰੇ ਜਿਹੜੇ ਸੂਝਵਾਨ ਹਿੰਦੂ ਨੇ ਉਹ ਉਹਨਾਂ ਤੇ ਵੀ ਇਤਰਾਜ਼ ਕਰਦੇ ਆ ਕਿ ਤੁਹਾਨੂੰ ਆਪਦੇ ਜੀਵਨ ਦੇ ਵਿੱਚ ਵੀ ਉਹ ਭਾਵ ਲਿਆਉਣੇ ਚਾਹੀਦੇ। ਇੱਕ ਪਾਸੇ ਤੁਹਾਨੂੰ ਲੋਕ ਆਦਰ ਸਤਿਕਾਰ ਨਾਲ ਦੇਖਣ ਲੱਗ ਜਾਂਦੇ ਆ ਕਿ ਤੁਸੀਂ ਰਾਮਚੰਦਰ ਜਾਂ ਕ੍ਰਿਸ਼ਨ ਬਣੇ ਹੋ, ਤੇ ਦੂਜੇ ਪਾਸੇ ਤੁਸੀਂ ਬਾਅਦ ਵਿੱਚ ਕੁਝ ਹੋਰ ਹਲਕੇ ਜਿਹੜਾ ਹੈਗਾ ਜੀਵਨ ਦੇ ਵਿੱਚ ਹਲਕੇ ਗੱਲਾਂ ਕਰਦੇ ਹੋ, ਹਲਕੀਆਂ ਨਿੱਕੀਆਂ ਗੱਲਾਂ ਕਰਦੇ ਹੋ, ਉਦੋਂ ਇਹ ਸਾਨੂੰ ਮਨਜ਼ੂਰ ਨਹੀਂ ਹੈ। ਸੋ ਚਲੋ ਹਿੰਦੂ ਭਾਈਚਾਰੇ ਦੇ ਮਸਲੇ ਆਪਦੇ ਨੇ, ਉਹਨਾਂ ਦਾ ਸੋਚ ਪ੍ਰਬੰਧ ਆਪਣਾ ਹੈ, ਪਰ ਸਿੱਖ ਨਜ਼ਰੀਏ ਤੋਂ, ਸਿੱਖ ਜਜ਼ਬਾਤਾਂ ਦੇ, ਸਿੱਖ ਫਲਸਫੇ ਦੇ ਪੱਖ ਤੋਂ ਜੇ ਦੇਖਿਆ ਜਾਵੇ ਤਾਂ ਸਾਨੂੰ ਸਾਡੇ 500 550 ਸਾਲ ਦਾ ਇਤਿਹਾਸ ਆ ਸਾਡੇ ਸਾਹਮਣੇ, ਉਹਦੇ ਵਿੱਚ ਬੜੀਆਂ ਔਕੜਾਂ, ਬੜੀਆਂ ਮੁਸ਼ਕਲਾਂ ਪਹਿਲਾਂ ਹੀ ਬਥੇਰੀਆਂ ਨੇ। ਤੇ ਅੱਜ ਜਿਹੜੇ ਲੋਕ ਇਹ ਫੜਾ ਮਾਰਦੇ ਆ ਕਿ ਜੀ ਅਸੀਂ ਤਾਂ ਧਰਮ ਦਾ ਪ੍ਰਚਾਰ ਕਰਦੇ, ਹੁਣ ਇਹ ਚੀਜ਼ ਬੜੀ ਖਤਰਨਾਕ ਆ, ਕਿਉਂਕਿ ਇਹਦੇ ਨਾਲ ਜਿਹੜਾ ਅੱਜ ਦਾ ਸਾਡਾ ਸਮਾਜ ਆ, ਖਾਸ ਤੌਰ ਤੇ ਜਿਹੜਾ ਪੜ੍ਹਿਆ ਲਿਖਿਆ ਜਾਂ ਯੂਥ ਜਾਂ ਹੋਰ ਆ, ਉਹਨਾਂ ਨੂੰ ਇਹ ਗੱਲਾਂ ਕਹਿ ਕੇ ਅਗਲੇ ਕਾਇਲ ਕਰ ਲੈਂਦੇ ਆ ਕਿ ਯਾਰ ਧਰਮ ਦਾ ਪ੍ਰਚਾਰ ਤਾਂ ਹੋਣਾ ਚਾਹੀਦਾ, ਇਹ ਤਾਂ ਕੋਈ ਮਾੜੀ ਗੱਲ ਨਹੀਂ। ਪਰ ਹਕੀਕਤ ਵਿੱਚ ਇਹ ਧਰਮ ਦਾ ਪ੍ਰਚਾਰ ਬਿਲਕੁਲ ਨਹੀਂ, ਇਹ ਤਾਂ ਕਮਾਈ ਦਾ ਸਾਧਨ ਹੈ ਕਿ ਇਹਦੇ ਬਹਾਨੇ ਕਿਸੇ ਤਰੀਕੇ ਨਾਲ ਲੋਕਾਂ ਨੂੰ ਭਰਮਾਇਆ ਜਾਵੇ ਤੇ ਉਹਨਾਂ ਦੇ ਜੇਬ ਚੋਂ ਪੈਸੇ ਕਢਾਏ ਜਾਣ। ਤੋ ਜਿਹੜਾ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਗੱਲ ਹੈ, ਤੇ ਉਹਦੇ ਵਿੱਚ ਇਹ ਜਿਹੜੀਆਂ ਫਿਲਮਾਂ ਦਾ ਮਸਲਾ ਇਹਨਾਂ ਦਿਨਾਂ ਦੇ ਵਿੱਚ ਇੱਕ ਹੋਰ ਜਿਹੜਾ ਵੱਧ ਰਿਹਾ। ਸਾਨੂੰ ਯਾਦ ਹੈ ਕਿ ਜਦੋਂ ਜੋ ਬੋਲੇ ਸੋ ਨਿਹਾਲ ਨਾਂ ਦੀ ਇੱਕ ਫਿਲਮ ਸਨੀ ਦਿਓਲ ਵਾਲੀ ਸੀ, ਉਹਦੇ ਕਰਕੇ ਕਿੰਨਾ ਖਰਾਬਾ ਹੋਇਆ। ਭਾਈ ਜਗਤਾਰ ਸਿੰਘ ਹਵਾਰੇ ਹੋਣਾ ਦੀ ਗ੍ਰਿਫਤਾਰੀ ਵੀ ਉਸੇ ਫਿਲਮ ਦੇ ਕਾਰਨ ਜਿਹੜਾ ਵਿਵਾਦ ਬਣਿਆ ਉਹਦੇ ਵਿੱਚ ਹੋ ਗਈ ਸੀ। ਹੋਰ ਵੀ ਕਈ ਫਿਲਮਾਂ ਦੇ ਕਰਕੇ ਜਿਹੜਾ ਹੈਗਾ ਨੁਕਸਾਨ ਵਾਲੀ ਸਥਿਤੀ ਬਣ ਜਾਂਦੀ ਆ। ਤੇ ਆਹ ਜਿਹੜੀ ਫਿਲਮ ਹੁਣ ਦਾਸਤਾਨ ਸਰਹੰਦ, ਇਹਦਾ ਤਾਂ ਜਿਹੜਾ ਹੈਗਾ ਬੜਾ ਹੀ ਕੰਮ ਖਰਾਬ ਆ, ਕਿਉਂਕਿ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਰੋਹ ਵਿੱਚ ਨੇ ਕਿ ਜਿਹੜੇ ਇਸ ਫਿਲਮ ਨਾਲ ਜੁੜੇ ਸੱਜਣ ਨੇ ਉਹ ਕੋਈ ਪਰਵਾਹ ਹੀ ਨਹੀਂ ਕਰਦੇ। ਉਹ ਕਹਿੰਦੇ ਸਾਡੇ ਕੋਲ ਸ਼੍ਰੋਮਣੀ ਕਮੇਟੀ ਦੀ ਲਿਖਤ ਹੈਗੀ ਆ। ਹੁਣ ਨਾਨਕ ਸ਼ਾਹ ਫਕੀਰ ਵੇਲੇ ਵੀ ਇਹ ਸੀਗਾ ਕਿ ਸਾਡੇ ਕੋਲ ਸ਼੍ਰੋਮਣੀ ਕਮੇਟੀ ਦਾ ਜੀ ਸਾਰੀ ਅਸੀਂ ਫਿਲਮ ਇਹਨਾਂ ਨੂੰ ਦਿਖਾਈ ਹੈ, ਇਹਨਾਂ ਤੋਂ ਅਸੀਂ ਪ੍ਰਵਾਨਗੀ ਲੈ ਕੇ ਬਣਾਈ ਹੈ। ਪਤਾ ਨਹੀਂ ਸ਼੍ਰੋਮਣੀ ਕਮੇਟੀ ਵਿੱਚ ਕਿਹੜੇ ਇਹੋ ਜਿਹੇ ਗਦਾਰ ਬੈਠੇ ਨੇ ਜਿਹੜੇ ਕੌਮ ਦੀ ਪਿੱਠ 'ਚ ਛੁਰਾ ਮਾਰ ਰਹੇ ਨੇ। ਮੈਂ ਇੱਥੇ ਇਹ ਗੱਲ ਬੜੇ ਦਾਅਵੇ ਤੇ ਧੜੱਲੇ ਨਾਲ ਗਰੰਟੀ ਨਾਲ ਦੱਸਦਾ ਹੈ ਕਿ ਅਸੀਂ ਇੱਥੇ ਅੰਮ੍ਰਿਤਸਰ ਰਹਿੰਦੇ ਹਾਂ, ਸਾਨੂੰ ਪਤਾ ਬਹੁਤ ਸਾਰੇ ਇਹੋ ਜਿਹੇ ਅੰਦਰ ਸੱਜਣ ਹੈਗੇ ਆ ਜਿਨ੍ਹਾਂ ਨੂੰ ਧਰਮ ਦੀ, ਕੌਮ ਦੀ, ਪੰਥ ਦੇ ਹਿੱਤਾਂ ਦੀ ਕੋਈ ਪਰਵਾਹ ਨਹੀਂ। ਉਹਨਾਂ ਨੂੰ ਆਪ ਦੀ ਜਿਹੜੀ ਮਨਮਤ ਆ ਉਹਨਾਂ ਦੀ, ਉਹਦਾ ਜ਼ਿਆਦਾ ਉਹਨਾਂ ਨੂੰ ਬੁਖਾਰ ਚੜਿਆ ਰਹਿੰਦਾ ਕਿ ਛੱਡੋ ਜੀ
ਚੰਗੀ ਫਿਲਮ ਜੇ ਕੋਈ ਬਣੇ ਤਾਂ ਉਹ ਬਣਨੀ ਚਾਹੀਦੀ ਆ ਜੀ। ਇਹ ਗੁਰੂ ਘਰ ਚ ਮਨਜ਼ੂਰ ਆ। ਜਿਵੇਂ ਇੱਕ ਵਾਰੀ ਜਦੋਂ ਸੰਤ ਸਮਾਜ ਨਵਾਂ ਬਣਿਆ, ਉਹਨਾਂ ਨੇ ਵੀ ਉੱਥੇ ਬੋਰਡ ਜੇ ਬਣਾ ਕੇ ਲਾਏ ਹੋਏ ਸੀਗੇ ਵੀ ਚਿੱਤਰ ਦਰਸ਼ਨ ਗੁਰੂ ਘਰ ਚ ਪ੍ਰਵਾਨ, ਵੀ ਗੁਰੂ ਨਾਨਕ ਪਾਤਸ਼ਾਹ ਦੀਆਂ ਜਾਂ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਮਨੋਕਲਪਿਤ ਤਸਵੀਰਾਂ ਨੇ ਇਹ ਪ੍ਰਵਾਨ। ਉਵੇਂ ਹੀ ਕੁਝ ਇਹੋ ਜਿਹੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਇਹੋ ਜਿਹੇ ਪ੍ਰੋਫੈਸਰ, ਡਾਕਟਰ ਜਾਂ ਆਪਦੇ ਆਪ ਨੂੰ ਵਿਦਵਾਨ ਸਮਝਣ ਵਾਲੇ ਲੋਕ ਹੈਗੇ ਆ, ਜਿਨ੍ਹਾਂ ਨੂੰ ਬੀਤੇ ਦੌਰ ਦੇ ਵਿੱਚ ਜਿਹੜੇ ਮਤੇ ਪਾਸ ਹੋਏ ਨੇ, ਜਾਂ ਤਾਂ ਉਹ ਉਹਨਾਂ ਨੂੰ ਰੱਦ ਕਰਦੇ ਆ ਜਾਂ ਉਹਨਾਂ ਚੋਂ ਚੋਰ ਮੋਰੀਆਂ ਕੱਢ ਕੇ ਨਹੀਂ ਜੀ ਆਪਾਂ ਐ ਨਹੀਂ ਐ ਕਰ ਲੈਂਦੇ ਆ, ਉਹ ਕਰ ਲੈਂਦੇ ਆ। ਸੋ ਇਹ ਅੰਦਰੋਂ ਫਿਰ ਮਨਜ਼ੂਰੀਆਂ ਦੇ ਦਿੰਦੇ ਨੇ ਤੇ ਜਦੋਂ ਸਿਆਪਾ ਪੈਣ ਲੱਗਦਾ ਉਦੋਂ ਫਿਰ ਆਪ ਤਾਂ ਦੜ ਵੱਟ ਜਾਂਦੇ ਆ, ਔਰ ਕੌਮ ਦਾ ਜਿਹੜਾ ਹੈਗਾ ਉਹ ਮੱਥਾ ਲਵਾ ਜਾਂਦੇ ਆ। ਤੋ ਜੇਕਰ ਅੱਜ ਇਸ ਫਿਲਮ ਨੂੰ ਬਣਾਉਣ ਵਾਲੇ ਸਿੱਖ ਪਰਿਵਾਰਾਂ ਚੋਂ ਨੇ ਤਾਂ ਇਸ ਫਿਲਮ ਨੂੰ ਰੋਕਣ ਵਾਲੇ ਵੀ ਸਿੱਖ ਪਰਿਵਾਰਾਂ ਚੋਂ, ਤੇ ਇਹ ਬਿਪਤਾ ਖੜੀ ਕਰਵਾਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਆਪ ਦਾ ਦੜ ਵੱਟ ਕੇ ਬੈਠੇ ਅੱਜ। ਤੇ ਜਦੋਂ ਪੂਰਾ ਰੌਲਾ ਪੈ ਗਿਆ, ਜਦੋਂ ਉਹਨਾਂ ਨੇ ਧੱਲੇ ਨਾਲ ਆਖਿਆ ਕਿ ਸਾਡੇ ਕੋਲੇ ਸ਼੍ਰੋਮਣੀ ਕਮੇਟੀ ਦੀ ਪ੍ਰਬੰਧਕੀ ਤੌਰ ਤੇ ਚਿੱਠੀ ਹੈਗੀ ਆ, ਤਾਂ ਇੱਕ ਸੋਸ਼ਲ ਮੀਡੀਆ ਉੱਤੇ ਪੋਸਟਰ ਜਿਹਾ ਬਣਾ ਕੇ ਛੱਡਦਾ ਕਿ ਅਸੀਂ ਤਾਂ ਕੋਈ ਮਨਜ਼ੂਰੀ ਨਹੀਂ ਦਿੱਤੀ ਹੋਈ। ਪਰ ਇਹਦੇ ਬਾਰੇ ਜਿੱਦਣ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਹੈ, ਜਿੱਦਣ ਸੁੱਚੇ ਲੰਗਾਹ ਨੂੰ ਇਹਨਾਂ ਨੇ ਦੁਬਾਰਾ ਸੁੱਚਾ ਸਿੰਘ ਲੰਗਾਹ ਬਣਾਇਆ, ਉਸ ਦਿਨ ਵੀ ਲੋਕ ਉਡੀਕਦੇ ਰਹੇ ਕਿ ਕੋਈ ਫੈਸਲਾ ਆਏਗਾ। ਪਰ ਨਾ ਅਕਾਲ ਤਖਤ ਸਾਹਿਬ ਤੇ ਨਾ ਸ਼੍ਰੋਮਣੀ ਕਮੇਟੀ ਇਹ ਦੜ ਬੱਟੀ ਬੈਠੇ ਆ, ਕਿਉਂਕਿ ਲੋਕਾਂ 'ਚ ਫਿਰ ਚਰਚਾ ਚੱਲਣੀ ਸੁਭਾਵਿਕ ਆ ਵੀ ਇਹਨਾਂ ਨੇ ਪੈਸੇ ਪੂਸੇ ਲੈ ਲਏ ਹੋਣੇ। ਅੱਜ ਕੱਲ ਬਾਦਲ ਪਰਿਵਾਰ ਦਾ, ਬਾਦਲ ਦਲ ਦਾ ਜਿਹੋ ਜਿਹਾ ਹਾਲ ਆ ਵੀ ਅਸੀਂ ਤੁਹਾਨੂੰ ਪਾਰਟੀ ਫੰਡ ਦੀ ਪਰਚੀ ਕਟਾ ਦਿਆਂਗੇ ਜੀ, ਤੋਂ 2-4 ਲੱਖ 10 ਲੱਖ 20 ਲੱਖ ਪਾਰਟੀ ਫੰਡ ਲੈ ਕੇ ਕੋਈ ਵੀ ਫੈਸਲਾ ਕਰਵਾਇਆ ਜਾ ਸਕਦਾ। ਲੋਕ ਇਹੋ ਜਿਹੀਆਂ ਗੱਲਾਂ ਕਰਦੇ, ਪਰ ਅਸੀਂ ਉਸ ਪਾਸੇ ਵੱਲ ਜਾਣ ਦੀ ਬਜਾਏ ਸਪਸ਼ਟ ਤੌਰ ਤੇ ਕਹਿੰਦੇ ਆ ਕਿ ਜਿਸ ਸੰਸਥਾ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਅਕਾਲ ਤਖਤ ਸਾਹਿਬ ਨੇ ਸਿੱਖਾਂ ਨੂੰ ਇਸ ਮੌਕੇ ਅਗਵਾਈ ਦੇਣੀ ਸੀ, ਅੱਜ ਫਖਰੇ ਕੌਮ ਕਿਹੜੀ ਖੁੰਡ 'ਚ ਵੜਿਆ ਹੋਇਆ। ਅੱਜ ਜਿਹੜਾ ਆਪਦੇ ਆਪ ਨੂੰ ਸਿੱਖ ਕੌਮ ਦੇ ਸਭ ਤੋਂ ਵੱਡੇ ਦਾਅਵੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ ਦੇ ਉੱਤੇ ਕਾਬਜ ਆ ਜਿਹੜਾ ਪਰਿਵਾਰ, ਉਹ ਕਿੱਥੇ ਉਹ ਸਾਹਮਣੇ ਆਵੇ ਤੇ ਉਹ ਇਸ ਮੌਕੇ ਆਪਦੇ ਫਰਜ਼ ਨਿਭਾਉਣੇ ਨਹੀਂ, ਉਦਾਂ ਅਸੀਂ ਫਖਰੇ ਕੌਮ ਆ ਜੀ। ਸੋ ਜਿਹੜੇ ਵਿਦਵਾਨ, ਰਾਗੀ, ਢਾਡੀ ਸੱਜਣ ਨੇ, ਉਹਨਾਂ ਸਾਰਿਆਂ ਨੂੰ ਵੀ ਇਹ ਇੱਕ ਤਰੀਕੇ ਨਾਲ ਵੰਗਾਰ ਵਾਲੀ ਗੱਲ ਆ। ਇਹ ਤਾਂ ਚਾਹੁੰਦੇ ਆ ਵੀ ਪੰਥ ਜਿਹੜਾ ਹੈ ਉਹ ਇਹੀ ਉਲਝਦਾ ਰਵੇ ਤੇ ਸਪਸ਼ਟਤਾ ਨਾ ਲਿਆਂਦੀ ਜਾਵੇ। ਪਰ ਇੱਕ ਨਾ ਇੱਕ ਦਿਨ ਇਹਨਾਂ ਕਰਤੂਤਾਂ ਕਾਰਨ ਹੀ ਲੋਕਾਂ ਨੇ ਬਾਦਲ ਪਰਿਵਾਰ ਨੂੰ, ਬਾਦਲ ਦਲ ਨੂੰ ਖੂੰਜੇ ਲਾਉਣਾ। ਜਿਸ ਤਰੀਕੇ ਨਾਲ ਕਦੇ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ, ਕਦੇ ਕੋਈ ਸੁੱਚਾ ਸਿੰਘ ਲੰਗਾਹ ਨੂੰ ਮਾਫੀ, ਕਦੇ ਕੋਈ ਹੋਰ ਇਹੋ ਜਿਹੇ ਚੱਕਰ ਵਿਊ। ਸੋ ਜਿਹੜਾ ਸਿੱਖ ਜਗਤ ਦੇ ਅੰਦਰ ਇਹ ਇੱਕ ਬਣਿਆ ਹੋਇਆ ਵਿਰੋਧ ਵਾਲਾ ਮਾਹੌਲ ਆ, ਸਾਨੂੰ ਇਸ ਗੱਲ ਕਹਿਣ 'ਚ, ਇਸ ਗੱਲ ਨੂੰ ਮੰਨਣ 'ਚ ਕੋਈ ਇਤਰਾਜ਼ ਨਹੀਂ ਕਿ ਖਾਲਸਾ ਪੰਥ ਨੂੰ, ਜਿਨ੍ਹਾਂ ਨੂੰ ਭਾਰਤੀ ਹਕੂਮਤੀ ਤੰਤਰ ਦੇ ਅੰਦਰ ਚੱਲਣ ਦਾ ਅਜੇ ਭੁੱਸ ਪਿਆ ਹੋਇਆ, ਉਹਨਾਂ ਲੋਕਾਂ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਆ, ਅਕਾਲੀ ਦਲ ਵਰਗੀ ਕਿਸੇ ਜਮਾਤ ਦੀ ਲੋੜ ਆ। ਪਰ ਉਹ ਅਕਾਲੀ ਦਲ ਜੇਕਰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੂੰ ਸਿੱਖ ਹਿੱਤਾਂ ਦੇ ਖਿਲਾਫ ਭੁਗਤਾਈ ਜਾਵੇ, ਅੱਜ ਇਸ ਫਿਲਮ ਦੀ ਗੱਲ ਹੋ ਰਹੀ ਹੈ, ਇਕੱਲੇ ਫਿਲਮ ਦੀ ਗੱਲ ਨਹੀਂ, ਹਰ ਮਸਲੇ ਉੱਤੇ ਆਪਾਂ ਦੇਖ ਰਹੇ ਹਾਂ ਕਿ ਇਹਨਾਂ ਸੰਸਥਾਵਾਂ ਦਾ ਸਾਨੂੰ ਲਾਭ ਹੋ ਨਹੀਂ ਰਿਹਾ। ਉਹ ਜਿਹੜਾ ਇਹੋ ਜਿਹਾ ਹਿਸਾਬ ਕਿਤਾਬ ਆ ਉਹ ਤਾਂ ਫਿਰ ਸਾਡੇ ਖਿਲਾਫ ਹੀ ਆ। ਤੋ ਅੱਜ ਫੇਰ ਭਾਵੇਂ ਇਹ ਖਬਰ ਆਈ ਆ ਕਿ ਜੀ ਬਾਦਲ ਸਾਹਿਬ ਨੇ ਪਾਰਟੀ ਦੇ ਵਿੱਚ ਮੁੱਖ ਸਰਪ੍ਰਸਤ ਸਲਾਹਕਾਰ ਬੋਰਡ ਤੇ ਕੋਰ ਕਮੇਟੀ ਦਾ ਗਠਨ ਕੀਤਾ, ਲਿਸਟ ਮੀਡੀਆ ਦੇ ਵਿੱਚ ਆ ਚੁੱਕੀ ਆ ਬਈ ਜਿਹੜਾ ਵੱਡਾ ਬਾਦਲ ਆ ਉਹਨੂੰ ਤਾਂ ਬਣਾ ਦਿੱਤਾ ਹੈਗਾ ਉਹਦੇ ਮੁੰਡੇ ਨੇ, ਸੁਖਬੀਰ ਸਿੰਘ ਬਾਦਲ ਨੇ ਸਰਪ੍ਰਸਤ, ਮੁੱਖ ਸਰਪ੍ਰਸਤ, ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਰਪ੍ਰਸਤ ਐਲਾਨਿਆ। ਇਹ ਤੋਂ ਬਿਨਾਂ ਐਡਵਾਈਜ਼ਰੀ ਬੋਰਡ ਆ ਜਿਹੜਾ, ਉਹਦੇ ਵਿੱਚ ਚਰਨਜੀਤ ਸਿੰਘ ਅਟਵਾਲ, ਕਿਰਪਾਲ ਸਿੰਘ ਬਡੂੰਗਰ, ਬੀਬੀ ਉਪਿੰਦਰਜੀਤ ਕੌਰ ਤੇ ਸਰਦਾਰ ਬਲਦੇਵ ਸਿੰਘ ਮਾਨ, ਸ਼੍ਰੀ ਪ੍ਰਕਾਸ਼ ਚੰਦ ਗਰਗ ਤੇ ਸਰਦਾਰ ਵੀਰ ਸਿੰਘ ਲੋਪੋਕੇ, ਸਰਦਾਰ ਬਰਿੰਦਰ ਸਿੰਘ ਬਾਜਵਾ, ਸਰਦਾਰ ਜਰਨੈਲ ਸਿੰਘ ਬਾਦ, ਗਾਂ ਕੋਰ ਕਮੇਟੀ, ਫਿਰ ਜਿਹੜਾ ਹੈਗਾ ਹੋਰ ਇਸ ਤਰੀਕੇ ਨਾਲ ਇਹ ਸਾਰਾ ਕੁਝ ਲੰਬਾ ਚੌੜਾ ਉਹਨਾਂ ਦਾ ਅੱਜ ਪ੍ਰੈਸ ਨੋਟ ਆਇਆ, ਜਿਹਦੇ ਵਿੱਚ ਉਹਨਾਂ ਨੇ ਪਾਰਟੀ ਦਾ ਨਵਾਂ ਆਪਦਾ ਢਾਂਚਾ ਜਿਹੜਾ ਹੈਗਾ ਉਹ ਐਲਾਨਿਆ। ਪਰ ਇਹ ਢਾਂਚੇ ਐਲਾਨਣ ਨਾਲ ਜਾਂ ਬੰਦਿਆਂ ਨੂੰ ਉੱਪਰ ਥੱਲੇ ਕਰਨ ਨਾਲ ਕੋਈ ਮਸਲੇ ਹੱਲ ਨਹੀਂ ਹੋਣੇ। ਚਾਹੇ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਦਾ ਪ੍ਰਧਾਨ ਬਣਾ ਲਓ, ਚਾਹੇ ਕੁਝ ਹੋਰ ਕਰ ਲਓ, ਅਸਲ ਗੱਲ ਤਾਂ ਇਹ ਹੈ ਕਿ ਜਿੰਨਾ ਟਾਈਮ ਕੌਮ ਨੂੰ ਸਮਰਪਿਤ ਹੋ ਕੇ
ਪੰਥ ਨੂੰ ਸਮਰਪਿਤ ਹੋ ਕੇ ਅਕਾਲੀ ਦਲ ਨੂੰ ਅਸਲ ਅਕਾਲੀ ਦਲ ਨਹੀਂ ਬਣਾਇਆ ਜਾਂਦਾ, ਉਹਨਾਂ ਟਾਈਮ ਇਹਨਾਂ ਡਰਾਮੇਬਾਜ਼ੀਆਂ ਦਾ ਫਾਇਦਾ ਕੋਈ ਨਹੀਂ। ਕਦੇ ਤੁਸੀਂ ਕਹਿੰਦੇ ਹੋ ਜੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਕਰਨ ਲੱਗੇ ਆ, ਕਦੇ ਤੁਸੀਂ ਕਹਿੰਦੇ ਹੋ ਜੀ ਅਸੀਂ ਹੁਣ ਆਰਐਸਐਸ ਦਖਲਅੰਦਾਜ਼ੀ ਕਰਦੀ ਹੈ। ਕਾਹਨੂੰ ਲੋਕ ਭੁੱਲੇ ਹੋਏ ਨੇ, ਹੁਣ ਕਹਿੰਦੇ ਫਲਾਨਾ ਬੀਜੇਪੀ ਦੀ ਟੀਮ। ਭਾਈ ਬੀਜੇਪੀ ਆਰਐਸਐਸ ਨੂੰ ਤਾਂ ਪੰਜਾਬ ਨੇ ਕਦੇ ਮੂੰਹ ਨਹੀਂ ਸੀ ਲਾਉਣਾ। ਇਸ ਕੌਮ ਦੇ ਅੰਦਰ ਅਕਾਲੀ ਦਲ ਦਾ ਅਕਾਲੀ ਹੋਣ ਦਾ ਇਹੋ ਜਿਹਾ ਅਹਿਸਾਸ ਸੀਗਾ ਕਿ ਪਿੰਡਾਂ 'ਚ ਫਖਰ ਵਾਲੀ ਗੱਲ ਹੁੰਦੀ ਸੀ ਵੀ ਉਹ ਅਕਾਲੀਆਂ ਦਾ ਘਰ। ਅੱਜ ਸ਼ਰਮ ਵਾਲੀ ਗੱਲ ਬਣਾ ਕੇ ਧਰਤਾ ਨੀਲੀ ਪੱਗ ਨੂੰ। ਅੱਜ ਜੇਕਰ ਕੋਈ ਸਾਡੇ ਵਰਗਾ ਨੀਲੀ ਦਸਤਾਰ ਸਜਾ ਲੈਂਦਾ, ਲੋਕ ਮਖੌਲਾਂ ਕਰਦੇ। ਤੇ ਇਸ ਨੀਲੀ ਦਸਤਾਰ ਦੀ ਦਾਸਤਾਨ, ਇਸ ਨੀਲੀ ਦਸਤਾਰ ਦੀ ਜਿਹੜੀ ਸ਼ਾਨ ਆ, ਉਹਦੀ ਕਹਾਣੀ ਇੰਨੇ ਤੁਸੀਂ ਪੈਰਾਂ 'ਚ ਰੋੜ ਛੱਡੀ ਆ ਕਿ ਕੋਈ ਕਹਿਣ ਸੁਣਨ ਵਾਲੀ ਗੱਲ ਨਹੀਂ ਰਹੀ। ਅੱਜ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦਾ ਹਾਲ ਆ, ਉਹ ਅਕਾਲੀਆਂ ਨੇ ਇੰਨਾ ਹਲਕਾ ਕਰ ਦਿੱਤਾ ਕਿ ਸਿੱਖ ਪਰਿਵਾਰਾਂ ਦੇ ਬੱਚਿਆਂ ਕੋਲ ਤਾਂ ਕੋਈ ਬਦਲ ਨਹੀਂ ਸੀ ਹੋਣਾ ਚਾਹੀਦਾ ਅਕਾਲੀ ਦਲ ਤੋਂ ਬਗੈਰ। ਅਜੇ ਹੋਰ ਇੰਨੇ ਦਲ ਜਥੇਬੰਦੀਆਂ ਹੋਂਦ ਵਿੱਚ ਆਈਆਂ ਤਾਂ ਉਹਦਾ ਕਾਰਨ ਇਹੀ ਆ ਨਾ ਕਿ ਅਕਾਲੀ ਦਲ ਨੇ ਫਰਜ਼ ਨਹੀਂ ਨਿਭਾਏ। ਸੋ ਬਾਦਲ ਪਰਿਵਾਰ ਨੇ ਕੋਈ ਕਸਰ ਨਹੀਂ ਛੱਡੀ। ਇਦੋਂ ਪਹਿਲਾਂ ਬਹੁਤ ਜਮਾਤਾਂ, ਬੜੀਆਂ ਸਾਜ਼ਿਸ਼ਾਂ ਅਕਾਲੀ ਦਲ ਦਾ ਬੇੜਾ ਗਰਕ ਕਰਨ ਲਈ ਚੱਲੀਆਂ, ਪਰ ਅਕਾਲੀ ਦਲ ਅਡੋਲ ਡਟਿਆ ਰਿਹਾ। ਬਹੁਤ ਕੁਝ ਕੀਤਾ ਦਿੱਲੀ ਦੇ ਹੁਕਮਰਾਨਾਂ ਨੇ ਸਿੱਖ ਜਗਤ ਕੋਲੋਂ ਅਕਾਲੀ ਦਲ ਖੋਹਣ ਦੇ ਲਈ, ਪਰ ਬਿਲਕੁਲ ਕੁਝ ਨਹੀਂ ਬਣਿਆ। ਕਾਂਗਰਸ ਦਾ ਸਾਰਾ ਇਤਿਹਾਸ ਹੀ ਇਹ ਆ ਹੁਣ ਤੱਕ ਦਾ ਕਿ ਉਹਨਾਂ ਨੇ ਅਕਾਲੀ ਦਲ ਨਾਲ ਲੜਾਈ ਰੱਖੀ, ਤੇ ਅੱਜ ਭਾਜਪਾ ਦੇ ਨਾਲ ਯਾਰੀ ਪਾ ਕੇ ਉਹ ਕੰਮ ਸਕਿੰਟਾਂ 'ਚ ਹੋ ਗਿਆ। ਮੈਂ ਇਹ ਕਹਿਣਾ ਵੀ ਅਸੀਂ ਬੀਤੇ ਦੌਰ ਦੇ ਵਿੱਚ ਇਹੀ ਸੁਣਦੇ ਆਏ ਕਿ ਕਾਂਗਰਸ ਪਾਰਟੀ ਬੜੀ ਭੈੜੀ ਆ, ਬੜੀ ਮਾੜੀ ਆ, ਇਹ ਪੰਜਾਬ ਨੂੰ, ਪੰਥ ਨੂੰ ਖੇਰੋ ਖੇਰੋ ਕਰਨਾ ਚਾਹੁੰਦੀ ਆ, ਔਰ ਇਹਦੇ 'ਚ ਸ਼ੱਕ ਵੀ ਕੋਈ ਨਹੀਂ। ਜੋ ਜ਼ਬਰ ਜ਼ੁਲਮ ਸਾਡੇ ਤੇ ਹੋਇਆ ਉਹ ਕਾਂਗਰਸ ਪਾਰਟੀ ਦੇ ਰਾਜ ਭਾਗ ਵਿੱਚ ਹੋਇਆ। ਪਰ ਉਹਦੇ ਨਾਲ ਨਾਲ ਜਿਹੜੀ ਗੱਲ ਨੂੰ ਮਤਰੇਈ ਮਾਂ ਕਹਿੰਦੇ ਸੀ ਕਾਂਗਰਸ ਉੱਤੇ, ਹੁਣ ਜਿਹੜੀ ਸਕੀ ਮਾਂ ਬਣਾਈ ਸੀ, ਜਿਹਨੂੰ ਕਹਿੰਦੇ ਸੀ 9 ਮਾਸ ਦਾ ਰਿਸ਼ਤਾ, ਜਿਹਨੂੰ ਕਹਿੰਦੇ ਸੀ ਹਿੰਦੂ ਸਿੱਖ ਏਕਤਾ ਹੋ ਗਈ, ਉਹ ਸਿਆਣਪ ਸਾਰੀ ਕਿਹੜੇ ਖੂਹ 'ਚ ਗਈ ਅੱਜ ਬਈ? ਵੱਡਾ ਬਾਦਲ ਜਿਉਂਦਾ ਬੈਠਾ ਹੈ ਤੇ ਉਹ ਤਾਂ ਅੱਜ ਦੱਸੇ ਫਿਰ ਕੌਮ ਨੂੰ ਭਾਈ ਕੀ ਖੱਟਿਆ। ਸਿੱਖ ਜਗਤ ਦੇ ਅੰਦਰ ਬੀਜੇਪੀ ਦਾ, ਆਰਐਸਐਸ ਦਾ ਬੀਜ ਬੀਜ ਕੇ ਖੱਟਿਆ ਕੀ ਆ? ਗਵਾਇਆ ਪੰਜਾਬ ਚੋਂ ਅਕਾਲੀ ਹੋਣ ਦਾ ਫਖਰ ਆ ਜਿਹੜਾ, ਉਹ ਖਤਮ ਹੋ ਗਿਆ ਤੇ ਪੰਥ ਦੀ ਤਾਕਤ ਜਿਹੜੀ ਆ ਉਹ ਖੇਰੂ ਖੇਰੂ ਹੋ ਗਈ। ਆਮ ਆਦਮੀ ਪਾਰਟੀ ਵਰਗੇ ਨਵੇਂ ਦਲ ਉੱਠ ਕੇ 92 ਸੀਟਾਂ ਜਿੱਤ ਕੇ ਆ ਗਏ ਤੇ ਜ਼ਮਾਨਤਾਂ ਜ਼ਬਤ ਹੋ ਰਹੀਆਂ ਉਸ ਅਕਾਲੀ ਦਲ ਦੇ ਆਗੂਆਂ ਦੀਆਂ, ਜਿਹੜਾ ਪੰਜਾਬ ਦੀ ਤਕਦੀਰ ਘੜਨ ਵਿੱਚ, ਪੰਜਾਬ ਦੇ ਵਿੱਚ ਪੰਥ ਲਈ ਲੜਨ ਵਾਲਿਆਂ 'ਚ ਮੋਹਰੀ ਰਹੇ। ਕਿਉਂ ਅਕਾਲੀ ਦਲ ਦਾ ਇਹ ਹਾਲ ਹੋਇਆ? ਜਦੋਂ ਸਿੱਖ ਜਜ਼ਬਾਤਾਂ ਦੀ ਹੇਠੀ ਕੀਤੀ, ਸਿੱਖ ਨੌਜਵਾਨਾਂ ਨੂੰ ਅੱਤਵਾਦੀ, ਦਹਿਸ਼ਤਗਰਦ ਕਿਹਾ, ਤੇ ਜਿਨ੍ਹਾਂ ਕੌਮ ਦੀ ਲੜਾਈ ਲੜੀ ਉਹਨਾਂ ਨੂੰ, ਮਰਜੀਵੜਿਆਂ ਨੂੰ, ਉਹਨਾਂ ਸੂਰਮਿਆਂ ਨੂੰ, ਉਹਨਾਂ ਯੋਧਿਆਂ ਨੂੰ ਉਹੀ ਸਾਰਾ ਕੁਝ ਜੋ ਕਾਂਗਰਸ ਕਰਦੀ ਰਹੀ ਉਹੀ ਕੁਝ ਕੀਤਾ। ਅੱਜ ਬੜਾ ਹੇਜ ਆ ਰਿਹਾ ਕਿ ਜੀ ਜੇਲ੍ਹਾਂ 'ਚ ਨਜ਼ਰਬੰਦ ਸਿੰਘ, ਉਦੋਂ ਕਹਿੰਦੇ ਸੀ ਇਹ ਅੱਤਵਾਦੀ ਆ, ਉਦੋਂ ਭਾਈ ਜਗਤਾਰ ਸਿੰਘ ਹਵਾਰੇ ਤੋਂ ਲੈ ਕੇ ਕਿਸੇ ਸਿੱਖ ਨੂੰ ਬਖਸ਼ਿਆ। ਜਿਹੜੇ ਵਿਦੇਸ਼ਾਂ 'ਚ ਬਹਿ ਕੇ ਪੰਥ ਦੀ, ਕੌਮ ਦੀ ਗੱਲ ਕਰਦੇ ਸੀ, ਉਹਨਾਂ ਨੂੰ ਕਹਿੰਦੇ ਸੀ ਇਹ ਗਰਮ ਖਿਆਲੀ ਹੈ ਜੀ, ਕੌਮ ਖਰਾਬ ਕਰਦੇ ਆ ਕੌਮ। ਸੋ ਸਾਰਾ ਜਿਹੜਾ ਬੇੜਾ ਗਰਕ ਕਰਨ ਵਾਲੀਆਂ ਗੱਲਾਂ ਕਰਨ ਵਾਲੇ ਅਕਾਲੀ ਦਲ ਨੇ, ਅਕਾਲੀ ਦਲ ਦੇ ਆਗੂਆਂ ਨੇ ਅਕਾਲੀ ਹੋਣ ਦਾ ਜਿਹੜਾ ਸੀਗਾ ਫਖਰ, ਉਹ ਆਪ ਹੀ ਖਤਮ ਕਰ ਲਿਆ। ਲੋਕ ਤਾਂ ਬਾਅਦ ਵਿੱਚ ਬੇਅਦਬੀ ਦਲ ਕਹਿਣ ਲੱਗ ਪਏ। ਲੋਕ ਤਾਂ ਇਹ ਕਹਿਣ ਲੱਗੇ ਬਈ ਜੇਕਰ ਕਿਤੇ ਜਗਰਾਤਾ ਹੋਣਾ ਹੋਵੇ, ਜਗਰਾਤੇ ਵਾਲੀ ਪਾਰਟੀ 2 ਘੰਟੇ ਲੇਟ ਹੋ ਸਕਦੀ ਆ, ਪਰ ਇਹ ਨੀਲੀਆਂ ਪੱਗਾਂ ਵਾਲੇ ਉਦੋਂ ਪਹਿਲਾਂ ਹੀ ਉੱਥੇ ਜਾ ਕੇ ਢੋਲਕੀਆਂ ਛਾਣੇ ਖੜਕਾਉਣ ਲੱਗ ਜਾਂਦੇ। ਤੇ ਫਿਰ ਲੋਕ ਕਹਿੰਦੇ ਬਈ ਠੀਕ ਆ, ਜੇਕਰ ਆਪਾਂ ਇਲੈਕਸ਼ਨ ਹੀ ਜਿੱਤਣੀ ਆ ਫਿਰ ਆਪਾਂ ਬੀਜੇਪੀ 'ਚ ਚਲੇ ਜਾਂਦੇ ਆ, ਜਦੋਂ ਮਨਜਿੰਦਰ ਸਰਸੇ ਵਰਗੇ ਚਲੇ ਗਏ ਫਿਰ ਸਾਰੇ। ਸੋ ਜਿਹੜਾ ਸਾਡਾ ਹਾਲ ਬੁਰਾ ਕੀਤਾ ਉਹ ਤਾਂ ਕੀਤਾ, ਪਰ ਸਾਡੇ ਸਮਾਜਿਕ ਖੇਤਰ ਦਾ, ਧਾਰਮਿਕ ਖੇਤਰ ਦਾ ਤੇ ਹਰ ਖੇਤਰ ਦਾ ਜਿਹੜਾ ਬੁਰਾ ਹਾਲ ਆ ਉਹ ਕਰ ਛੱਡਿਆ। ਅੱਜ ਪੰਜਾਬ ਦੇ ਵਿੱਚ ਇੰਨੀ ਦੁਰਗਤੀ, ਇੰਨਾ ਮਾੜਾ ਹਾਲ ਆ ਵੀ ਅੱਜ ਇੱਥੇ ਕੋਈ ਕਹਿਣ ਸੁਣਨ ਵਾਲੀ ਗੱਲ ਨਹੀਂ। ਪਰ ਧੰਨ ਨੇ ਪੰਜਾਬ ਦੇ ਜਾਏ, ਧੰਨ ਹੈ ਗੁਰੂ ਦੇ ਸਿੱਖ ਜਿਹੜੇ ਅੱਜ ਵੀ ਇਸ ਧਰਤੀ ਨਾਲ ਆਪਦੀ ਵਫਾਦਾਰੀ ਆ ਜਿਹੜੀ ਉਹ ਨਿਭਾਉਣ ਤੋਂ ਉੱਕ ਨਹੀਂ ਰਹੇ। ਅੱਜ ਆ ਪਹਿਲਾਂ ਦਾ ਮਸਲਾ ਕਸ਼ਮੀਰ ਫਾਈਲਸ ਦਾ ਚਲੋ ਇੰਟਰਨੈਸ਼ਨਲ ਮਸਲਾ, ਪਰ ਆਹ ਮਸਲਾ ਤਾਂ ਸਿੱਖ ਜਗਤ ਨੂੰ ਅਕਾਲ ਤਖਤ ਤੋਂ ਅਗਵਾਈ ਮਿਲਣੀ ਚਾਹੀਦੀ ਹੈ।
ਜਿਹੜੀ ਆ ਦਾਸਤਾਨ ਸਰਹੰਦ ਫਿਲਮਾਂ ਸਦਾ ਲਈ ਹੋਣਾ ਚਾਹੀਦਾ ਵੀ ਸਿੱਖ ਜਗਤ ਨੂੰ ਕੋਈ ਇਹੋ ਜਿਹੀ ਐਨੀਮੇਟਡ ਜਾਂ ਦੂਜੇ ਤਰ੍ਹਾਂ ਦੀ ਮੂਵੀ ਨਹੀਂ ਮਨਜ਼ੂਰ ਜਿਹਦੇ ਵਿੱਚ ਗੁਰੂ ਸਾਹਿਬਾਨ ਜਾਂ ਗੁਰੂ ਪਰਿਵਾਰ ਦੇ ਨੇੜਲਿਆਂ ਨੂੰ ਜਾਂ ਗੁਰਸਿੱਖਾਂ ਨੂੰ ਦਰਸਾਇਆ ਗਿਆ ਹੋਵੇ। ਇੱਕ ਬਜ਼ੁਰਗ ਦੀ ਵੀਡੀਓ ਜਿਹੜੀ ਆ ਆਡੀਓ ਆ ਉਹ ਵੀ ਸਬੂਤ ਦੇ ਤੌਰ ਤੇ ਲੋਕਾਂ ਵਿੱਚ ਦੱਸੀ ਜਾ ਰਹੀ ਆ, ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੇਰੇ ਬੱਚੇ ਤੋਂ ਇਹਦਾ ਰੋਲ ਕਰਾਇਆ ਗਿਆ ਸਾਹਿਬਜ਼ਾਦਿਆਂ ਦੇ ਵਿੱਚ ਤੇ ਉਹ ਆਵਾਜ਼ ਸਾਡੇ ਮੇਰੇ ਬੱਚੇ ਦੀ ਆ। ਹੁਣ ਇਹੋ ਜਿਹੀਆਂ ਗੱਲਾਂ ਕਰਨ ਵਾਲਿਆਂ ਨੂੰ ਕੋਈ ਸਖਤੀ ਦੇ ਨਾਲ ਜੇਕਰ ਰੋਕੀਏ ਤਾਂ ਮਾੜੇ, ਜੇਕਰ ਇਹਨਾਂ ਨੂੰ ਉਹ ਕਹਿੰਦੇ ਜੀ ਸਾਡੇ ਕੋਲੇ ਸਬੂਤ ਪਏ ਨੇ, ਸਾਡੇ ਕੋਲੇ ਚਿੱਠੀ ਹੈ ਸ਼੍ਰੋਮਣੀ ਕਮੇਟੀ ਦੀ। ਸੋ ਇੱਕ ਪਾਸੇ ਤਾਂ ਹਿੰਦੂ ਭਾਈਚਾਰਾ ਬੀਜੇਪੀ RSS ਤੇ ਭਾਰਤੀ ਹਕੂਮਤੀ ਤੰਤਰ ਦੀ ਸਰਪ੍ਰਸਤੀ ਹੇਠ ਆਪਦੇ ਹਿੱਤ ਦੀਆਂ ਫਿਲਮਾਂ ਜਿਹੜੀਆਂ ਨੇ ਉਹ ਪ੍ਰਮੋਟ ਕਰ ਰਿਹਾ, ਤੇ ਜਦੋਂ ਵੀ ਕੋਈ ਉਹਨਾਂ ਦੀਆਂ ਭੈੜੀਆਂ ਮਾੜੀਆਂ ਤੇ ਗਲਤ ਫਿਲਮਾਂ ਜਿਹੜੀਆਂ ਨੇ ਉਹਨਾਂ ਦਾ ਕਦੇ ਵਿਰੋਧ ਹੁੰਦਾ ਤਾਂ ਉਹ ਸਾਰੀ ਕੌਮ ਇਕਜੁੱਟ ਹੋ ਕੇ ਖੜ ਜਾਂਦੀ ਹੈ। ਤੇ ਦੂਜੇ ਪਾਸੇ ਸਾਡਾ ਨੁਕਸਾਨ ਕੌਣ ਕਰ ਰਿਹਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਦਲ ਦਲ ਤੇ ਅਕਾਲ ਤਖਤ ਸਾਹਿਬ, ਜਿੱਥੋਂ ਸਾਨੂੰ ਅਗਵਾਈ ਨਹੀਂ ਮਿਲ ਰਹੀ, ਜਿੱਥੋਂ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਰਿਹਾ ਕਿ ਇਹ ਜਿਹੜਾ ਹੈਗਾ ਪੰਥ ਚੋਂ ਛੇਕਣ ਵਾਲੀ ਕਾਰਵਾਈ ਮੰਨਿਆ ਜਾਊਗਾ। ਪਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਮਨੋਕਲਪਿਤ ਪੇਂਟਿੰਗਾਂ ਗੁਰੂ ਸਾਹਿਬਾਨ ਦੀਆਂ ਪਹਿਲੋਂ ਮਨਜ਼ੂਰ ਕੀਤੀਆਂ। ਉਦੋਂ ਪ੍ਰਿੰਸੀਪਲ ਸਾਹਿਬ ਸਿੰਘ ਵਰਗਿਆਂ ਨੇ ਬੜਾ ਇਹਨਾਂ ਦੇ ਖਿਲਾਫ ਚਿੱਠੀਆਂ ਲਿਖੀਆਂ। ਜਿਹੜੀ ਉਹ ਚਿੱਠੀ ਆ ਜਦੋਂ ਬੰਦਾ ਪੜ੍ਹਦਾ ਉਦੋਂ ਕੰਨ ਸਾਂ ਕਰਨ ਲੱਗ ਜਾਂਦੇ ਆ ਵੀ ਇੰਨਾ ਸਪਸ਼ਟਤਾ ਦੇ ਨਾਲ ਇਹਨਾਂ ਨੂੰ ਮੱਤ ਦਿੱਤੀ ਸੀਗੀ। ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 1969 ਦੇ ਵਿੱਚ ਜਿਹੜਾ ਸੀ ਸ਼ਤਾਬਦੀ ਸਮਾਰੋਹ ਸੀ, ਉਦੋਂ ਇਹਨਾਂ ਨੇ ਚਿੱਠੀਆਂ ਮੰਗੀਆਂ, ਵਿਦਵਾਨਾਂ ਤੋਂ ਰਾਏ ਮੰਗੀ ਸੀ ਸ਼੍ਰੋਮਣੀ ਕਮੇਟੀ ਨੇ ਕਿ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਪੇਂਟਿੰਗਾਂ ਫੋਟੋਆਂ ਇਹਨਾਂ ਬਾਰੇ। ਤੇ ਉਦੋਂ ਪ੍ਰਿੰਸੀਪਲ ਸਾਹਿਬ ਸਿੰਘ ਨੇ ਕਿਹਾ ਸੀਗਾ ਕਿ ਹੁਣ ਤਾਂ ਆਪਦੇ ਤੌਰ ਤੇ ਪੇਂਟਰ ਬਣਾਉਂਦੇ ਆ ਤੇ ਲੋਕ ਕਹਿ ਦਿੰਦੇ ਨੇ ਇਹ ਤਾਂ ਮਨੋਕਲਪਿਤ ਨੇ, ਪਰ ਜੇ ਤੁਸੀਂ ਹੋਰ ਲਾ ਦਿੱਤੀ ਤੇ ਫਿਰ ਪੰਥਕ ਤੌਰ ਤੇ ਮਨਜ਼ੂਰਸ਼ੁਦਾ ਇਹ ਪੇਂਟਿੰਗਾਂ ਨੂੰ ਲੋਕਾਂ ਨੇ ਸੱਚੀ ਮੰਨ ਲੈਣਾ। ਹੁਣ ਜਦੋਂ ਅਸੀਂ ਪਿੱਟਦੇ ਆ ਕਿ ਦਸ਼ਮੇਸ਼ ਪਾਤਸ਼ਾਹ ਵਾਲੀ ਜਿਹੜੀ ਪੇਂਟਿੰਗ ਜਿਹੜੀ ਸੋਭਾ ਸਿੰਘ ਨੇ ਬਣਾਈ ਆ, ਉਹ ਜਿਹੜਾ ਬਾਬਾ ਵੀਰ ਸਿੰਘ ਹੁੰਦਾ ਸੀਗਾ, ਭਾਈ ਭਾਗ ਸਿੰਘ ਗੁਰਦਾਸਪੁਰ ਵਾਲਾ, ਉਹਦੀ ਜਿਹੜੀ ਅਸਲੀ ਫੋਟੋ ਆ ਉਹ ਵੀ ਹਰਭਜਨ ਸਿੰਘ ਬਾਜਵਾ ਜਿਹੜਾ ਬਟਾਲੇ ਵਾਲਾ ਬੜਾ ਮਸ਼ਹੂਰ ਪੱਤਰਕਾਰ ਆ, ਫੋਟੋਗ੍ਰਾਫਰ ਆ, ਪ੍ਰੈਸ ਫੋਟੋਗ੍ਰਾਫਰ, ਅਕਸਰ ਅਖਬਾਰਾਂ ਦੇ ਵਿੱਚ ਉਹਦੀ ਫੋਟੋਆਂ ਖਿੱਚੀਆਂ ਹੋਈਆਂ ਛਪਦੀਆਂ ਰਹਿੰਦੀਆਂ ਨੇ, ਬੜਾ ਮਸ਼ਹੂਰ ਆ। ਉਹਦੇ ਕੋਲੋਂ ਉਹਦੀ ਉਹ ਫੋਟੋ ਲੱਭ ਵੀ ਗਈ ਆ ਜਿਹਨੂੰ ਦੇਖ ਕੇ ਇਹ ਜਿਹੜਾ ਹੈਗਾ ਦਸ਼ਮੇਸ਼ ਪਾਤਸ਼ਾਹ ਵਾਲੀ ਫੋਟੋ ਸੋਭਾ ਸਿੰਘ ਨੇ ਬਣਾਈ ਹੈ। ਸੋਭਾ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਵਾਲੀ ਫੋਟੋ ਬਿਲਕੁਲ ਆਪਦਾ ਹਮ ਰੂਪ ਬਣਾ ਲਿਆ। ਤੇ ਹੁਣ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ। ਗੁਰੂ ਸਾਹਿਬਾਨ ਦੀਆਂ ਟੇਢੀਆਂ ਮੇਢੀਆਂ ਸਾਹਿਬਜ਼ਾਦਿਆਂ ਦੀਆਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਸੋਸ਼ਲ ਮੀਡੀਆ ਉੱਤੇ ਸਖਾਂਦਰੂ ਜੇ ਆਰਟਿਸਟਾਂ ਦੀਆਂ ਬਣਾਈਆਂ ਹੋਈਆਂ, ਜਿਨ੍ਹਾਂ ਚ ਨੱਕ ਬੁੱਲ ਦਾੜੇ ਦਾ ਬਹੁਤ ਜ਼ਿਆਦਾ ਫਰਕ, ਤੇ ਇਹੋ ਜਿਹੀਆਂ ਹਾਸੋਹੀਣੀਆਂ ਜਿਹੀਆਂ ਪੇਂਟਿੰਗਾਂ ਜਿਹੋ ਜਿਹੀਆਂ ਬਣ ਰਹੀਆਂ ਨੇ, ਇਹੋ ਜਿਹੀਆਂ ਕੱਲ ਨੂੰ ਫਿਲਮਾਂ ਬਣਨਗੀਆਂ। ਸੋ ਜਿਨ੍ਹਾਂ ਨੇ ਸ਼ੁਰੂ ਵਿੱਚ ਫੋਟੋਆਂ ਦੀ ਵਕਾਲਤ ਕੀਤੀ ਸੀ ਕਿ ਜੀ ਇਹ ਪੇਂਟਿੰਗਾਂ ਬੜੀਆਂ ਵਧੀਆ ਨੇ ਤਾਂ ਬੜੀਆਂ ਚੰਗੀਆਂ ਨੇ, ਅੱਜ ਜੇ ਉਹ ਆਉਣ ਤਾਂ ਉਹ ਕੰਧਾਂ 'ਚ ਟੱਕਰਾਂ ਮਾਰਨਗੇ ਵੀ ਅਸੀਂ ਆਹ ਗੰਦ ਪਿੱਲ ਜਿਹਾ ਤਾਂ ਨਹੀਂ ਬਣਾਉਣ ਨੂੰ ਕਿਹਾ ਸੀਗਾ। ਸੋ ਜਿਹੜਾ ਕੁਝ ਪੇਂਟਰ ਬਾਬੂਆਂ ਨੇ ਕਮਾਲ ਕੀਤਾ ਉਹੀ ਆ ਫਿਲਮ ਵਾਲੇ ਕਰਨਗੇ ਤਾਂ ਉਹਨਾਂ ਨੂੰ ਜ਼ਿਆਦਾ ਚੰਦ ਚਾੜਨਗੇ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਅਜੇ ਵੀ ਵਕਤ ਹੈ, ਅਕਾਲ ਤਖਤ ਸਾਹਿਬ ਤੋਂ ਸਖਤ ਹਦਾਇਤ ਹੋਣੀ ਚਾਹੀਦੀ ਹੈ ਕਿ ਜਿੱਥੇ ਵੀ ਕੋਈ ਇਹੋ ਜਿਹੀ ਫਿਲਮ ਜਿਹਦੇ ਵਿੱਚ ਗੁਰੂ ਸਾਹਿਬਾਨ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਸਾਹਿਬਜ਼ਾਦਿਆਂ ਦਾ ਜਾਂ ਹੋਰ ਨੇੜਲਿਆਂ ਦਾ ਹੋਵੇ, ਉਹ ਨਹੀਂ ਬਿਲਕੁਲ ਪ੍ਰਵਾਨ, ਕਿਉਂਕਿ ਸਿੱਖ ਸਨਾਤ ਇਹਦੀ ਇਜਾਜ਼ਤ ਨਹੀਂ ਦਿੰਦੇ। ਕਸ਼ਮੀਰ ਫਾਈਨਲ ਤੋਂ ਹੀ ਦੇਖ ਲਓ ਵੀ ਇੱਕ ਪਾਸੇ ਤਾਂ ਜਿਨ੍ਹਾਂ ਦਾ ਸਿੱਧਾ ਕਨੈਕਸ਼ਨ ਨਹੀਂ ਕੋਈ ਕਸ਼ਮੀਰ ਦੀ ਮੂਵਮੈਂਟ ਨਾਲ, ਕਸ਼ਮੀਰੀ ਪੰਡਤਾਂ ਨਾਲ, ਕਸ਼ਮੀਰੀ ਮੁਸਲਮਾਨਾਂ ਨਾਲ, ਉਸ ਵਿਅਕਤੀ ਦਾ ਕੋਈ ਸੰਬੰਧ ਨਹੀਂ ਜਿਹੜਾ ਇਜ਼ਰਾਈਲ ਦਾ ਹੈ ਤੇ ਜਿਹਨੇ ਇਸ ਫਿਲਮ ਦੇ ਬਾਰੇ ਆਪਦੇ ਵਿਚਾਰ ਦੇ ਕੇ ਨਵੇਂ ਸਿਰੋਂ ਇੱਕ ਵਾਰੀ ਤਰਥੱਲੀ ਮਚਾਈ ਪਈ ਆ, ਤੇ ਇੱਥੇ ਸਾਡੇ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਸੋ ਅਸੀਂ ਇੱਕ ਵਾਰੀ ਫੇਰ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਕਰਦੇ ਆ ਵੀ 2 ਦਿਨ 'ਚ ਫਿਲਮ ਜਾਰੀ ਹੋ ਸਕਦੀ ਆ। ਇਹ ਤੋਂ ਪਹਿਲਾਂ ਕਿ ਇਹੋ ਜਿਹੀਆਂ ਫਿਲਮਾਂ ਹੋਰ ਬਣਨ ਤੇ ਇਹ ਰਿਲੀਜ਼ ਹੋਵੇ, ਸਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੀਦੀ ਆ ਅਕਾਲ ਤਖਤ ਸਾਹਿਬ ਨੂੰ ਕਿ ਜਾਗੋ ਭਾਈ, ਕੌਮ ਦੀ ਅਗਵਾਈ ਕਰੋ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।